खालसा मेरा रूप है खास, खालसे में हो करनवास। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਕਾਰਟਰੇਟ ਨਿਊ ਜਰਸੀ ਸਿੰਘ ਸਭਾ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀਆਂ ਸਿੱਖ ਸੰਗਤਾਂ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨਗਰ ਕੀਰਤਨ ਹੈ ਜਿਹੜਾ ਸਜਾਇਆ ਜਾ ਰਿਹਾ। ਇਹ 15ਵਾਂ ਮਹਾਨ ਨਗਰ ਕੀਰਤਨ ਹੈ ਔਰ ਇਹ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਜਾ ਰਹੀਆਂ ਨੇ। ਸੋ ਵਿਊਅਰਸ, ਆਪਾਂ ਤੁਹਾਨੂੰ ਇਸ ਜਿਹੜਾ ਨਗਰ ਕੀਰਤਨ ਦੀਆਂ ਜਿਹੜੀਆਂ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਵਾਂਗੇ। ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਵੀ ਬੜੀ ਤੇਜ਼ੀ ਨਾਲ ਜਿਹੜੀ ਹੈ ਉਹ ਪੈ ਰਹੀ ਹੈ ਔਰ ਮੌਸਮ ਵੀ ਕਾਫੀ ਖਰਾਬ ਹੈ, ਪਰ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜੇ ਬੱਚਿਆਂ ਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਇਸ ਨਗਰ ਕੀਰਤਨ ਦੇ ਵਿੱਚ, ਕਿਉਂਕਿ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਹਿਨੁਮਾਈ ਹੇਠ ਹੋਰ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਏਗਾ। ਆਪਾਂ ਸਿੱਖ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ ਦੀਆਂ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਔਰ TV 84 ਦੀ ਜਿਹੜੀ ਟੀਮ ਹੈ ਇਸ ਨੂੰ ਫੁੱਲੀ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜਾ ਇਸ ਜਿਹੜੇ ਕਾਰਟਰੇਟ ਨਿਊ ਜਰਸੀ ਜਿਹੜੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਰਹਿੰਦੇ ਨੇ ਔਰ ਇਸ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਹੀ ਨਾਲ ਜਾਣਿਆ ਜਾਂਦਾ। ਔਰ ਇੱਥੇ ਜਿਹੜਾ ਆਪਾਂ ਜਿੱਥੇ ਖੜੇ ਹਾਂ ਇਹ ਸਿਟੀ ਹਾਲ ਹੈ। ਸੋ ਇੱਥੇ ਸਿਟੀ ਹਾਲ ਦੇ ਜਿਹੜੇ ਮੇਅਰ ਨੇ, ਜਿਹੜੇ ਇੱਥੋਂ ਦੇ ਨਿਊ ਜਰਸੀ ਦੇ ਮੇਅਰ ਨੇ ਔਰ ਕੌਂਸਲੇਟਾਂ ਦੀ ਜਿਹੜੇ ਉਹਨਾਂ ਦੇ ਸ਼ਮੂਲੀਅਤ ਹੋਵੇਗੀ ਅਤੇ ਉਹਨਾਂ ਦੇ ਹੁੰਦਿਆਂ ਹੀ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਅਮਰੀਕਨ ਝੰਡੇ ਦੇ ਨਾਲ ਆਪਣਾ ਜਿਹੜਾ ਖਾਲਸਾਈ ਜਿਹੜਾ ਆਪਣਾ ਝੰਡਾ ਹੈਗਾ, ਆਪਣਾ ਨਿਸ਼ਾਨ ਸਾਹਿਬ ਹੈਗਾ ਹੈ, ਉਹ ਚਲਾਇਆ ਜਾਏਗਾ। ਸੋ ਅਸੀਂ ਜਦੋਂ ਇਹ ਨਗਰ ਕੀਰਤਨ ਚੱਲੇਗਾ ਉਸ ਦੇ ਨਾਲ ਜਿਹੜੀਆਂ ਆਪਾਂ ਸਿੱਖ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀਆਂ ਪ੍ਰਬੰਧਕ ਕਮੇਟੀਆਂ ਜਿਹੜੇ ਆਪਣੇ ਪੰਥਕ ਜਿਹੜੇ ਬੁਲਾਰੇ ਨੇ ਉਹਨਾਂ ਨਾਲ ਵੀ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਮੈਂ ਚਾਹਾਂਗੀ ਕਿ ਤੁਸੀਂ TV 84 ਦੇ ਨਾਲ ਔਰ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਆਉਣ ਵਾਲੇ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦੀਆਂ ਜਿਹੜੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਔਰ ਇਹ ਸਜਾਇਆ ਵੀ ਜਾਵੇਗਾ। ਔਰ ਸੋ ਵਿਊਅਰਸ, ਪਹਿਲਾਂ ਇਸ ਜਿੱਥੇ ਆਪਾਂ ਖੜੇ ਹਾਂ ਇਸ ਸਿਟੀ ਹਾਲ ਦੇ ਵਿੱਚ ਇੱਥੇ ਜਿਹੜੇ ਛੋਟੇ ਬੱਚਿਆਂ ਵੱਲੋਂ ਜਿਹੜੇ ਨੇ ਉਹ ਗੁਰਬਾਣੀ ਸ਼ਬਦ ਦੇ ਜਿਹੜੇ ਨੇ ਉਹ ਜਿਸ ਤਰ੍ਹਾਂ ਕਿ ਤੁਸੀਂ ਸੁਣ ਰਹੇ ਹੋ ਕਿ ਉਹ ਚੱਲ ਰਹੇ ਨੇ। ਸੋ मैं चाहूँगी कि तुम इसी तरह बने रहना। वाहिगुरू जी का खालसा, वाहिगुरू जी की फतेह। जब आपकी ओद निदान बने अत हिरण मैं तब जूझ मरो अत हिरण मैं तब जूझ मरो बोले सोनिहार शुभ कर मन दी कब हो न डरो बोले सोनिहार सत श्री अकाल बोले सोनिहार सत श्री अकाल बोले सोनिहार सत श्री अकाल बोले जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। नानक देव जी, गुरु अमर देव जी, गुरु अमरदास जी, गुरु रामदास जी, गुरु अर्जन देव जी, गुरु हरगोबिंद साहिब जी, गुरु हरराय साहिब जी, गुरु हरकृष्ण साहिब जी, गुरु तेग बहादुर जी, गुरु गोबिंद सिंह जी, धन धन श्री गुरु ग्रंथ साहिब जी। सतगुरु होए दयाल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ अच्छे बच्चे सच कहते ताई भी सोने पर
करा बाबा जी केड़े काम करा जेरे नाल थानू खुश करा नाम जप वट के शक वाहिगुरु नो सदा मन विच रख बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा चूना बोल अपनी बात ना रोल गुरु संतू कदे ना डोल बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा मुक्ते मन विच सदा हर हर बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा तुमे तज गरीब नू कज सोनी साधु सेते सच बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा सच्चे मास्टर किसे लेके आवाज तेरा जीवन में सदा सफल बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा वाहिगुरु जी का खालसा वाहिगुरु जी की फतेह बोले वाहिगुरु जी का खालसा वाहिगुरु जी की फतेह साडा नैक्सट ग्रुप बाबा फतेह सिंह जी ग्रुप ਤੁਹਾਨੂੰ ਸ਼ਬਦ ਦੇ ਨਾਲ ਜੋੜਨਗੇ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਸਾਧ ਸੰਗਤ ਜੀ ਇਹ ਸਾਰੇ ਹੀ ਬੱਚਿਆਂ ਦੀ ਪ੍ਰੈਪਰੇਸ਼ਨ ਕਰਾਉਣ ਦੇ ਲਈ ਸਾਰੇ ਹੀ ਟੀਚਰਸ ਵੋਲੰਟੀਅਰਸ ਦਸ਼ਮੇਸ਼ ਦਰਬਾਰ ਦੀ ਮੈਨੇਜਮੈਂਟ ਦਾ ਬਹੁਤ ਹੱਥ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਨੈਕਸਟ ਗਰੁੱਪ ਇਸ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਜੀ ਤੱਤੀ ਤਵੀ ਉੱਤੇ ਉਹ ਵੀ ਪਲੀਜ਼ ਤਿਆਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री वाहिगुरु जी का खालसा श्री वाहिगुरु जी की फतेह नाम लेता जीवा नानक नाम लेता जीवा नानक नाम ले तेरा कीता जातो नाही तेरा कीता जातो नाही मैनू जोग टोई नानक नाम ले मैनू जोग टोई नानक नाम ले नाम लेता जीवा नानक नाम ले नाम लेता जीवा नानक नाम ले मैंने गुनारे को गुनाही मैंने गुनारे को गुनाही आपे तरस पियोई नानक नाम ले आपे तरस पियोई नानक नाम ले नाम लेता जीवा नानक नाम ले नाम लेता जीवा नानक नाम ले तरस पिया में रहमत होई तरस पिया में रहमत होई सतगुरु सच मिलिया नानक नाम ले सतगुरु सच मिलिया नानक नाम ले नाम लेता जीवा नानक नाम ले नाम लेता जीवा नानक नाम ले नानक नाम लेता जीवा नानक नाम लेता जीवा तन मन दीवे हरिया नानक नाम ले तन मन दीवे हरिया नानक नाम ले नाम लेता जीवा नानक नाम ले नाम लेता जीवा नानक नाम ले श्री वाहिगुरु जी का खालसा श्री वाहिगुरु जी की फतेह बोले सोनिहाल सत श्री अकाल ਇਹ ਸਨ ਦਸ਼ਮੇਸ਼ ਦਰਬਾਰ ਗੁਰੂ ਘਰ ਅਕੈਡਮੀ ਦੇ ਬੱਚੇ ਜੋ ਆਪ ਜੀ ਨੂੰ ਸ਼ਬਦ ਗਾਇਨ ਕਰਕੇ ਸੁਣਾ ਰਹੇ ਸਨ ਸਾਧ ਸੰਗਤ ਜੀ ਜਿੰਨੇ ਵੀ
ਇਸ ਅਕੈਡਮੀ ਦੇ ਟੀਚਰ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾਲ ਨਾਲ ਸਾਰਾ ਜੋ ਸਿਹਰਾ ਹੈ ਉਹਨਾਂ ਦੇ ਮਾਪਿਆਂ ਤੇ ਬਹੁਤ ਜ਼ਿਆਦਾ ਹੈ ਕਿ ਜਿਹੜਾ ਆਪਣਾ ਟਾਈਮ ਕੱਢ ਕੇ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਲਿਆ ਕੇ ਸ਼ਬਦ ਕੀਰਤਨ ਗਾਇਨ ਸਿਖਾਉਂਦੇ ਹਨ। ਸਾਧ ਸੰਗਤ ਜੀ ਅਗਲੇ ਸ਼ਬਦ ਗਾਇਨ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੇ ਨਾਲ ਚੀਰ ਪਾਵੇ ਚਰਖੜੀ ਤੇ ਚਾਰ, ਆਰੇ ਨਾਲ ਚੀਰ ਪਾਵੇ ਚਰਖੜੀ ਤੇ ਚਾਰ, ਨੀਚੇ ਆਕੇ ਟੰਗ ਪਾਵੇ ਖੋਖੜੀ ਉਤਾਰ, ਨੀਚੇ ਆਕੇ ਟੰਗ ਪਾਵੇ ਖੋਖੜੀ ਉਤਾਰ, ਜਿੰਨੇ ਅਨੁਸਾਰ ਪਾਵੇ ਕਾਵੇ ਉਤਰਾਰ, ਜਿੰਨੇ ਅਨੁਸਾਰ ਪਾਵੇ ਕਾਵੇ ਉਤਰਾਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਬੰਦ ਬੰਦ ਕੱਟ ਪਾਵੇ ਫਾਂਸੀ ਉੱਤੇ ਚਾਰ, ਬੰਦ ਬੰਦ ਕੱਟ ਪਾਵੇ ਫਾਂਸੀ ਉੱਤੇ ਚਾਰ, ਚਾਂਦਨੀ ਦੇ ਚੌਕ ਪਾਵੇ ਸੀਸ ਸਾਡੀ ਉਤਾਰ, ਚਾਂਦਨੀ ਦੇ ਚੌਕ ਪਾਵੇ ਸੀਸ ਸਾਡੀ ਉਤਾਰ, ਜੇਲਾਂ ਵਿੱਚ ਦਾਰੀਆਂ ਮੁਕਾਬਲੇ ਚ ਮਾਰ, ਜੇਲਾਂ ਵਿੱਚ ਦਾਰੀਆਂ ਮੁਕਾਬਲੇ ਚ ਮਾਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਦੇਗਾ ਚ ਉਬਾਲ ਮਾਰ ਗੰਗਾ ਤਾਰ ਤਾਰ, ਦੇਗਾ ਚ ਉਬਾਲ ਮਾਰ ਗੰਗਾ ਤਾਰ ਤਾਰ, ਮਨ ਵਿੱਚ ਉਹਨਾਂ ਨਹੀਂ ਸਦੇ ਗਿਆਨ, ਮਨ ਵਿੱਚ ਉਹਨਾਂ ਨਹੀਂ ਸਦੇ ਗਿਆਨ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਸਾਡੇ ਜਿੰਦ, ਸਿੱਖੀ ਸਾਡੇ ਜਾਨ, ਸਿੱਖੀ ਸਾਡੇ ਜਿੰਦ, ਸਿੱਖੀ ਸਾਡੇ ਜਾਨ, ਸਿੱਖੀ ਸਾਡੇ ਨੈਣ, ਸਿੱਖੀ ਹੀ ਕੁਰਾਨ, ਸਿੱਖੀ ਸਾਡੇ ਨੈਣ, ਸਿੱਖੀ ਹੀ ਕੁਰਾਨ, ਸਿੱਖੀ ਉਤੋਂ ਜਾਏ ਸਦਾ ਸਦਾ ਗੁਰਬਾਨ, ਸਿੱਖੀ ਉਤੋਂ ਜਾਏ ਸਦਾ ਸਦਾ ਗੁਰਬਾਨ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸਾ ਇਹੋ ਸਤ ਸਤ ਸੰਗਾ, ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਜਾਤ ਔਰ ਪੱਕ, ਖਾਲਸਾ ਸੋਮਾ ਕੋ ਉਤਪਾਤ, ਖਾਲਸਾ ਮੇਰੋ ਪਵਨ ਭੰਡਾਰਾ, ਖਾਲਸਾ ਕਰ ਮੇਰੋ ਸਤਿਕਾਰਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਬੁੱਧਰ ਗਿਆਨ, ਖਾਲਸਾ ਕਾਹੋ ਦਰੋ ਗਿਆਨ, ਖਾਲਸਾ ਕਾਲਪੁਰਾ की फौज, प्रत्यो खालसा परमात्म की मौज, खालसा कालपुरा की फौज, प्रत्यो खालसा परमात्म की मौज, जब लग खालसा रहने आना, तब लग तेज के हो मैं सारा, जापेंगे जबरन की रीत, मैं न करूं इनकी प्रति, खालसा मेरो रूप है खास, खालसा मैं हो करो निवास, खालसा मेरो रूप है खास, खालसा मैं हो करो निवास, वाहिगुरु जी का खालसा, वाहिगुरु जी की फतेह। बोले सो निहाल, सत श्री अकाल। वाहिगुरु जी का ਖਾਲਸਾ ਮੇਰੋ वाहिगुरु जी का खालसा, वाहिगुरु जी की फतेह। 1699 दिन विसाखी आया, उस दिन 10वें पातशाह एक दीवान सजाया, केले उठे कोई सूखा तली के करके, लोड़ है एक शीश की आख्या उस गच्चे, 2 दिन बाद पातशाह जब मंग आई, नया हमें आके सी फतेह बुलाई, कहना कल कितना पातशाह तेरा बंदा, बात पावे रखना ये तेरा बंदा,
आज्ञा से ललकार के कोई उठे बहादुर तरह सिख जाट सी आ होया हाजिर तीजी बार जब बादशाह मुखों फरमाया मुकम चंद जो तो बीसी सी नसा आया चौथी बार गुरु जी ने मन ओह दड़ाई साहिब चंद सी उठिया जो जाता नहीं पंजवी बार गुरु जी मुड़ दीवान च आए उच्ची सारी गरज के सन वचन सुनाए हिम्मत राय सी उठिया जो जाता मेरा कहना मैं तैयार हाँ कर सुहा चेहरा पंज सिंह उन्हां दे नाल सन जलबार आए पैन के बाने केसरी नवे रूप सजाए पंज प्यारे साज के खालसा पंथ सजाया एको बाटे विच सी अमृत छकाया उसे बाटे विचों अमृत मुंह नूं लाया आपे गुरु ते आपे ही चेला अखवाया आपे गुरु ते आपे ही चेला अखवाया बोले सो निहाल श्री अकाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह तू ही निशानी जीतगी आज तू ही जगवीर तू ही निशानी जीतगी आज तू ही जगवीर आज तू ही जगवीर तू ही निशानी जीतगी आज तू ही जगवीर तू ही निशानी
शुभ कर मन दे कब हो न डरो शुभ कर मन दे कब हो न डरो हर सो कब जाए लड़ो निश्चय करे अपनी जीत करो निश्चय करे अपनी जीत करो बोले सोनिहार सत श्री अकाल बोले सोनिहार सत श्री अकाल अपने ही मन को लालच हो गुण को चरो हे लालच हो गुण को चरो बोले सोनिहार सत श्री अकाल बोले सोनिहार सत श्री अकाल लाभ विरोध निदान बने अत ही रण में तब जूझ मरो अत ही रण में तब जूझ मरो बोले सोनिहार सत श्री अकाल 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 बोले सोनिहार वाहिगुरु जी का खालसा वाहिगुरु जी की फतेह
मुसलमान आदमी और मैंने फूल बनाते बनाते गली थे अरे बनावे I got Welcome to our town center. Welcome to our Sikh flag raising as we celebrate the birth of Sikhism. Let me take a moment to acknowledge some of our dignitaries who are here today. Joining us in the great city of Linden, our good friend Mayor Heather Garland, around the applause. Our council president and deputy mayor and member of the Punjabi community, Akbar Johal. Councilman Juan Diaz. And former governor and former president, Jim Grigg. We're here to celebrate Sikhism. And we celebrate democratic nation states throughout the years and throughout the day with flag-raising ceremonies conducted here at our Memorial Municipal Building and Town Center. I want you to take a moment and look at the building to the south. It says Memorial Municipal Building. You see the soldier and the sailor. You see the American bald eagle and the crest of the United States of America. That building was built after World War I. It is the only Memorial Municipal Hall left in New Jersey that's still in existence today. The last one, Jim McGreevy tore down. Remember that one? Whereas 26 million residents worldwide identify with the Sikh faith. Whereas Sikhism is a monotheistic faith stressing the equality of all men and women. Whereas the Sikh religion was founded by the first Sikh guru, Guru Nanak Sahib Ji, in 1469, shaped by many successors in the 16th and 17th centuries. Whereas Sikhs share the primary beliefs of meditation and living in the remembrance of God,
earning a living by honest means and sharing the fruits of one's labor with family, friends, and community. Whereas the Sikh community is an integral part of Carteret's rich cultural diversity. Today, I, Mayor Dan Ryman of the Borough of Carteret, in conjunction with the Borough Council and the County of Middlesex, do hereby honor and acknowledge Saturday, May 20th as Carteret's official celebration and anniversary of Sikhism. We request that all nationalities stand allied with the Sikhs in helping observe this anniversary as we honor the flag-raising ceremony conducted here at Borough Hall in our town center. Before we raise the flag, I'm going to ask our Council President to come up for a few words. Please welcome Council President AJ Johal. ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਆਪਾਂ ਸਾਰੇ ਰਲ ਕੇ ਸਿੱਖ ਡੇ ਪਰੇਡ ਮਨਾ ਰਹੇ ਹਾਂ ਕਾਟਰੇਟ 'ਚ। ਰੀਅਲੀ ਥੈਂਕ ਯੂ ਫॉर ਦਿਸ ਟੂ ਐਵਰੀਬਾਡੀ ਕਮਿੰਗ ਆਊਟ ਕਿ ਰੇਨ ਦੇ ਵਿੱਚ ਇੰਨਾ ਈਜ਼ੀ ਨਹੀਂ ਹੈਗਾ ਬਟ ਵੀ ਸਟਿਲ ਸੈਲੀਬ੍ਰੇਟਿੰਗ ਆਵਰ ਦ ਪਰੇਡ ਟੁਡੇ। ਥੈਂਕ ਯੂ ਵੈਰੀ ਮਚ। Thank you, AJ. As AJ mentioned, despite the bad weather, we're going to come out to celebrate Sikhism in our community. Let me introduce for a few brief remarks our friend, our mayor from the neighboring city of Linden, Derek Armstead. Mayor? Thank you. Thank you, Mayor. Congratulations to you all. We do know how important the Sikhs are, not to this country, not to this area, but what they all stood for. They were the warriors, the protectors, and we're so happy that you're all here today and continue to be a thriving part of the Carteret community and all of the communities around here. So God bless you all, and thank you for coming out today. Thank you, Mayor. Thank you, Mayor. Thank you for taking time to be here with us today. And finally, but of course not least but last, can you hear me? Yeah. Please welcome former Governor Jim McGreevey. Sat Shri Akal. I just wanted to thank Mayor Ryman. I'm particularly honored that Mayor Ryman honors the Sikh community every year, understands its strength and its power. And again, I had the great pleasure of visiting the Golden Temple. The food here is almost as good as it was in the Golden Temple, almost. But on a serious note, it was a great pleasure to be in the Punjab, to meet Chief Minister Badal, and to see the strength of the Sikh community. So again, as a son of Carteret, and I'm here with my sister Sharon, who's very involved with the community, I want to say thank you. I want to say thank you for the blessings of this day, for the Sikh community, for particularly our mayor, our council president, who embraces the Sikh community, its strength as one Carteret, one people. Thank you. Thank you. Thank you, Governor. Vaheguru Ji Ka Khalsa, Vaheguru Ji Ki Fateh. So I would like to thank Mr. Mayor of Carteret, former Governor and Mayor of Linden, Jim McGreevey, and other city officials to join us on this auspicious occasion of Khalsa Day Parade here that we celebrate every year. And this parade is dedicated to the Khalsa Sadhana Divas. So Shri Guru Gobind Singh Maharaj Ji, who started the Khalsa, who Pargate of the Khalsa on 1699. And this is the 5th Nagar Kirtan that we all came together and celebrate on the land of Carteret. So I'm thankful to mayors, I'm thankful to his administration who help us to put together this good big event. So we are very thankful, and I'm also thankful to all the Sangat here. Due to this bad weather, they are still, we can see the people are flowing in. So I'm thankful to you all. So we are almost on the time. So as the next step, we are going to have our flag ceremony. So ਆਪਾਂ ਜਿਹੜਾ next program ਹੈਗਾ ਆ ਉਹ ਨਿਸ਼ਾਨ ਆਪਣਾ ਜਿਹੜਾ ਖਾਲਸਾ ਨਿਸ਼ਾਨ ਹੈ ਉਹਦੇ ਚਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਘਰਾਂ ਦੇ ਸਿੰਘ ਸਭਾ ਅਤੇ ਦਸ਼ਮੇਸ਼ ਦਰਬਾਰ ਦੇ ਮੁੱਖ ਪ੍ਰਬੰਧਕ ਭਾਈ ਕੇਵਲ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਅਤੇ ਹੋਰ ਹੈਡ ਗ੍ਰੰਥੀ ਸਾਹਿਬ ਜੀ ਦਾ ਤਾਂ ਕਿ ਅਸੀਂ ਉਸ ਜੋ ਫਲੈਗ ਸੈਰੇਮਨੀ ਹੈ ਉਸ ਪ੍ਰੋਗਰਾਮ ਨੂੰ ਅੱਗੇ ਵਧਾ ਸਕੀਏ। ਸੋ ਭਾਈ ਆਓ ਆਪਾਂ ਹੁਣ ਰਲ ਮਿਲ ਕੇ ਨਿਸ਼ਾਨ ਸਾਹਿਬ ਦੀ ਚਲਾਉਣ ਦੀ ਸੇਵਾ ਕਰਨੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਇੱਕ ਵਾਰ ਫਿਰ ਪ੍ਰਬੰਧਕਾਂ ਨੂੰ ਕਿ ਆਪ ਜੀ ਅੱਗੇ ਆਓ ਤਾਂ ਕਿ ਅਸੀਂ ਜਿਹੜਾ ਫਲੈਗ ਸੈਰੇਮਨੀ ਹੈ ਨਿਸ਼ਾਨ ਸਾਹਿਬ ਚਲਾਉਣ ਦੀ ਜਿਹੜੀ ਸੇਵਾ ਹੈ ਉਹਨੂੰ ਆਰੰਭ ਕਰ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਮੂਹ ਸੰਗਤ ਨੂੰ ਕਿਰਪਾ ਕਰਕੇ ਆਪ ਜੀ ਪਲੀਜ਼ ਥੋੜੇ ਥੋੜੇ ਪਿੱਛੇ ਹੋ ਜਾਓ ਤਾਂ ਕਿ ਅਸੀਂ
ਗਾਣੀ ਹੈ ਨੈਸ਼ਨਲ ਐਂਥਮ ਜਿਹੜੀ ਹੈਗੀ ਹੈ। ਸੋ ਵਿਊਅਰਸ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਜਿਹੜੇ ਸਿਟੀ ਹਾਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਬੜੇ ਹੀ ਰਸ ਭਿੰਨਾ ਜਿਹੜਾ ਕੀਰਤਨ ਹੈ ਉਹ ਕੀਤਾ, ਕਵਿਤਾਵਾਂ ਵੀ ਸੁਣਾਈਆਂ ਨੇ ਔਰ ਜਿਸ ਤਰ੍ਹਾਂ ਕਿ ਸ਼ਾਸਤਰ ਵਿਦਿਆ ਜਿਹੜਾ ਗੱਤਕਾ ਵੀ ਉਹ ਵੀ ਤੁਸੀਂ ਦੇਖਿਆ ਔਰ ਜਿਹੜਾ ਇੱਥੋਂ ਦੇ ਮੇਅਰ ਨੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਛਤਰੀਆਂ ਨਾਲ ਛਤਰੀਆਂ ਟਕਰਾ ਰਹੀਆਂ, ਵੈਦਰ ਬਹੁਤ ਖਰਾਬ ਹੈ ਪਰ ਜਿਸ ਤਰ੍ਹਾਂ ਵੀ ਹੋ ਸਕਿਆ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰਟਰੇਟ ਸਿਟੀ ਸੈਂਟਰ ਦੇ ਬਾਹਰ ਜਿੱਥੇ ਕਿ ਅਮਰੀਕਨ ਔਰ ਕੈਲੀਫੋਰਨੀਆ ਝੰਡੇ ਦੇ ਨਾਲ ਖਾਲਸਾਈ ਝੰਡਾ ਵੀ ਝੁਲਾਇਆ ਗਿਆ ਹੈ ਔਰ ਇਹ 15ਵੀਂ ਸਿੱਖ ਡੇ ਪੈਰੇਡ ਹੈ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਔਰ ਜਿਵੇਂ ਕੱਲ ਦੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਬੇਸ਼ੱਕ ਐਜ਼ ਏ ਸਿੰਬਲ ਸ਼ੁਰੂ ਹੁੰਦੀਆਂ ਨੇ ਪਰ ਉਹ ਇੱਕ ਪਰੰਪਰਾ ਬਣ ਜਾਂਦੀਆਂ ਨੇ। ਕਾਰਟਰੇਟ ਉਹਨਾਂ ਗੁਰੂ ਘਰਾਂ 'ਚੋਂ ਹੈ, ਦੋ ਗੁਰੂ ਘਰ ਨੇ ਇੱਥੇ, ਸਿੰਘ ਸਭਾ ਦਸ਼ਮੇਸ਼ ਦਰਬਾਰ, ਜਿਨ੍ਹਾਂ ਨੇ 15 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਕਿ ਸਿਟੀ ਸੈਂਟਰ 'ਚ ਅਮਰੀਕਨ ਔਰ ਨਿਊ ਜਰਸੀ ਦੇ ਝੰਡੇ ਦੇ ਨਾਲ ਜਿਹੜਾ ਹੈ ਉਹ ਖਾਲਸੇ ਦਾ ਝੰਡਾ ਵੀ ਝੁਲਾਇਆ ਜਾਏ। ਔਰ ਅੱਜ ਅਸੀਂ ਬਹੁਤ ਸਾਰੇ ਕੈਨੇਡਾ, ਅਮਰੀਕਾ ਔਰ ਬਾਕੀ ਥਾਵਾਂ 'ਤੇ ਵੀ ਦੇਖਦੇ ਹਾਂ ਕਿ ਇਹ ਰੁਝਾਨ ਕਾਫੀ ਪਪੂਲਰ ਹੈ। ਬੇਸ਼ੱਕ ਮੀਂਹ ਪੂਰਾ ਮਿਹਰਬਾਨ ਹੈ ਔਰ ਮੈਂ ਸਮਝਦਾ ਵੀ ਇਹ ਵੀ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਵਾਹਿਗੁਰੂ ਦੇ ਹੁਕਮ 'ਚ ਹੁੰਦਾ। ਲੇਕਿਨ ਜਿਹੜਾ ਉਤਸ਼ਾਹ ਹੈ ਔਰ ਐਤਕੀ ਇਸ ਵਾਰ ਜਿੰਨੀਆਂ ਵੀ ਪੈਰੇਡਸ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ, ਨਿਊਯਾਰਕ ਹੋਏ, ਕੈਲੀਫੋਰਨੀਆ ਹੋਏ, ਸਰੀ ਹੋਏ ਜਾਂ ਈਵਨ ਟੋਰਾਂਟੋ ਜਿੱਥੇ ਭਾਵੇਂ ਅਸੀਂ ਨਹੀਂ ਗਏ ਪਰ ਦੋਵੇਂ ਹੀ ਨਗਰ ਕੀਰਤਨ ਉੱਥੇ ਮੀਂਹ ਦੇ ਵਿੱਚ ਹੀ ਹੋਏ ਨੇ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਚਾਰ ਚੁਫੇਰੇ ਛਤਰੀਆਂ ਨੇ, ਲੇਕਿਨ ਉਤਸ਼ਾਹ ਜਿਹੜਾ ਹੈ ਉਹ ਰਿਮਾਰਕੇਬਲ ਹੈ ਔਰ ਬਹੁਤ ਜਲਦੀ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਾਰਕ ਦੇ ਵਿੱਚ ਐਂਡ ਹੋਏਗਾ ਔਰ ਉੱਥੇ ਫਿਰ ਜਿਹੜਾ ਹੈ ਉਹ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਹੋਣਗੇ। ਸੋ ਖਾਲਿਸਤਾਨ ਦੀ ਗੱਲ ਕੀਤੇ ਬਿਨਾਂ ਗੱਲ ਮੁਕੰਮਲ ਨਹੀਂ ਹੋਣੀ। ਇਹ 15ਵੀਂ ਸਿੱਖ ਡੇ ਪੈਰੇਡ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੈ, ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਪੰਜਾਬ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਆਪਣੇ 9 ਹੋਰ ਸਾਥੀਆਂ ਦੇ ਨਾਲ ਰੱਖੇ ਹੋਏ ਨੇ, ਉਹਨਾਂ ਦੀ ਰਿਹਾਈ ਦੀ ਮੰਗ ਵੀ ਜਿਹੜੀ ਹੈ ਹੁਣ ਸਿੱਖ ਪੰਥ ਦੇ ਵਿੱਚ ਜ਼ੋਰ ਫੜ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਗੁਲਾਮੀ ਜਿਸ ਪਾਸਿਓਂ ਮਰਜ਼ੀ ਗੱਲ ਕਰ ਲਈਏ, ਹਰ ਬਿਮਾਰੀ ਦੀ ਜੇ ਜੜ ਨਾ ਲੱਭਾਂਗੇ ਤਾਂ ਉਹਦਾ ਹੱਲ ਨਹੀਂ ਹੋਏਗਾ। ਸੋ ਸਾਡੀਆਂ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੀ ਜੜ ਗੁਲਾਮੀ ਹੈ ਔਰ ਖਾਲਿਸਤਾਨ ਨੂੰ ਆਜ਼ਾਦ ਕਰਵਾਉਣਾ ਇਹ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਔਰ ਇਹੀ ਸਾਡਾ ਸੁਨੇਹਾ, ਖਾਲਿਸਤਾਨ ਜ਼ਿੰਦਾਬਾਦ। ਜੀ ਵਿਊਅਰਸ ਤੁਸੀਂ ਡਾਕਟਰ ਸਾਹਿਬ ਦੇ ਵਿਚਾਰ ਸੁਣੇ ਨੇ ਔਰ ਜਿਸ ਤਰ੍ਹਾਂ ਕਿ ਮੌਸਮ ਤੇ ਕਾਫੀ ਖਰਾਬ ਹੈ ਪਰ ਫਿਰ ਵੀ ਅਸੀਂ ਜਿਹੜੇ ਆਪਣੇ ਇੱਥੋਂ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਵਿਸਾਖੀ ਦੇ ਪਰਬ ਦੀਆਂ ਸਾਰੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਦੂਸਰੀ ਗੱਲ ਹੈ ਜੀ, ਅੱਜ ਦਾ ਦਿਨ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ। ਹਾਂਜੀ। ਤੇ ਜੋ ਪਿਛਲੀਆਂ ਸਰਕਾਰਾਂ ਸਾਡੇ ਨਾਲ ਕਰਦੀਆਂ ਰਹੀਆਂ ਹੁਣ ਦੀ ਉਹ ਵੀ ਗੱਲ ਜਿਹੜੀ ਕਰਨੀ ਹੈ, ਜੋ ਕਿ ਸਮੇਂ ਦੀ ਉਹ ਕਰਨੀ ਚਾਹੀਦੀ ਹੈ ਜੀ। ਤੇ ਬਸ ਇੱਕੋ ਹੀ ਮੈਸੇਜ ਹੈ ਕਿ ਜਿੰਨਾ ਚਿਰ ਸਿੱਖ ਕੌਮ ਦਾ ਇੱਕ ਬੱਚਾ ਵੀ ਜਿਉਂਦਾ ਅਸੀਂ ਡਟੇ ਰਵਾਂਗੇ ਆਪਣੇ ਹੱਕ ਵਾਸਤੇ, ਇਨਸਾਫ ਵਾਸਤੇ। ਜੋ ਸਾਡੇ ਨਾਲ ਹੋਇਆ ਉਹਦਾ ਹਿਸਾਬ ਵੀ ਇੱਕ ਦਿਨ ਜ਼ਰੂਰ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਵਿਊਅਰਸ ਇਹਨਾਂ ਨੇ ਜਿਹੜੇ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਆਪਣਾ ਮੈਸੇਜ ਦਿੱਤਾ ਹੈ। ਸੋ ਆਪਾਂ ਲੜਦੇ ਰਵਾਂਗੇ ਐਂਡ ਤੱਕ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੋਲੋ ਕੋਈ ਗੱਲ। ਹਾਂਜੀ ਵਾਹਿਗੁਰੂ ਜੀ ਅੱਗੇ ਆ ਜਾਓ, ਅੱਗੇ ਆ ਜਾਓ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15ਵਾਂ ਨਗਰ ਕੀਰਤਨ ਜੋ ਕਿ ਕਾਰਟਰੇਟ ਵਿਖੇ ਬੜੀ ਹੁਮ-ਹੁਮਾ ਕੇ ਸੰਗਤਾਂ ਬੜੇ ਪਿਆਰ ਨਾਲ ਪਹੁੰਚਦੀਆਂ ਨੇ। ਇੱਥੇ ਜਿੱਥੇ ਖਾਲਸੇ ਦੇ ਨਿਸ਼ਾਨ ਸਾਹਿਬ ਚਲਾਏ ਜਾਂਦੇ ਨੇ ਸੋ ਉਹਦੇ ਨਾਲ ਹੀ ਨਗਰ ਕੀਰਤਨ ਕੱਢਿਆ ਜਾਂਦਾ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ। ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਇਸ ਸਮੁੱਚੇ ਮਹਾਨ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ।
ਤੇ ਅਸੀਂ TV 84 ਦੀ ਵੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਨੇ ਪੂਰੀ ਕੌਮ ਦੀ ਜਿਹੜੀ ਆਵਾਜ਼ ਨੂੰ ਵਰਲਡ ਵਾਈਡ ਬੁਲੰਦ ਕਰਦੇ ਨੇ, ਉਸ ਸਿਧਾਂਤਾਂ ਤੇ ਡਟ ਕੇ ਪਹਿਰਾ ਦੇ ਰਹੇ ਨੇ। TV 84 ਦਾ ਤੇ ਹੋਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸੇ ਦੇ ਝੰਡੇ ਬੁੰਗੇ ਸਦਾ ਬੁਲੰਦ ਰਹਿਣ, ਕੌਮ ਦੀ ਚੜ੍ਹਦੀ ਕਲਾ ਹੋਵੇ। ਇਹਨਾਂ ਸ਼ਬਦਾਂ ਨਾਲ ਹੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ 15ਵੇਂ ਨਗਰ ਕੀਰਤਨ ਦੀ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਔਰ ਇਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਇਹੀ ਅਰਦਾਸ ਕਰਦੇ ਹਾਂ ਵੀ ਇਹਨਾਂ ਨਗਰ ਕੀਰਤਨਾਂ ਦੇ ਜਿੰਨਾ ਆਪਾਂ ਖਰਚਾ ਕਰਦੇ ਹਾਂ ਕਿ ਉਹਨਾਂ ਦੇ ਮੁਕਾਬਲੇ 'ਚ ਅਸੀਂ ਉਹਨਾਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ, ਜਾਂ ਇਹਨਾਂ ਦੇ ਨਾਲ ਹੋਰ ਕਿਹੜੇ ਸਾਧਨ ਅਸੀਂ ਐਡ ਕਰੀਏ ਤਾਂ ਕਿ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15ਵੀਂ ਸਿੱਖ ਡੇ ਪਰੇਡ ਅਤੇ ਖਾਲਸਾ ਸਾਜਨਾ ਦਿਵਸ ਦੇ ਉੱਤੇ ਮੈਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਤੁਸੀਂ ਸਾਰੇ ਇੱਥੇ ਹੁਮ ਹੁਮਾ ਕੇ ਪਹੁੰਚੇ ਹੋ, ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਫੋਨ ਬਾਅਦ ਵਿੱਚ ਕਰ ਲੈਣਾ। ਹਾਂਜੀ, 10ਵੇਂ ਪਾਤਸ਼ਾਹ ਦੇ ਸਾਜੇ ਖਾਲਸਾ ਪੰਥ ਦੇ ਸਥਾਪਨਾ ਦੇ ਮੌਕੇ ਇਕੱਤਰ ਹੋਈਆਂ ਸਮੂਹ ਗੁਰੂ ਨਾਨਕ ਦੇਵ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਭਰੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹ ਪ੍ਰੋਗਰਾਮ ਬਹੁਤ ਜੋਰ ਸ਼ੋਰ ਨਾਲ ਮਨਾਉਣਾ ਹੈ। ਹਾਲਾਂਕਿ ਸਾਡੇ ਉੱਤੇ ਹੋਰ ਵੀ ਬੜੇ ਜ਼ਿੰਮੇਵਾਰੀਆਂ ਦੇ ਕਾਰਨ ਕੀ ਆ ਕਿ ਅਸੀਂ ਆਪਣੇ ਪਿਛੋਕੜ ਨਾਲ ਵੀ ਜੁੜੇ ਹੋਏ ਹਾਂ। ਅਸੀਂ ਪਿਛੋਕੜ ਵਿੱਚ ਵੀ ਗੁਰੂ ਸਾਹਿਬ ਦੇ ਦਿਵਸ ਮਨਾਉਂਦੇ ਹਾਂ ਤੇ ਇੱਥੇ ਬਣਾਉਂਦੇ ਹਾਂ। ਹਾਲਾਂਕਿ ਆਪਣੇ ਕੌਮ ਨੇ ਇਹਨਾਂ ਵਿਦੇਸ਼ਾਂ ਦੇ ਵਿੱਚ ਆ ਕੇ ਬਹੁਤ ਸਖਤ ਮਿਹਨਤ ਕਰਕੇ ਆਪਣੇ ਸਿੱਖ ਕੌਮ ਦਾ ਨਾਮ ਬਹੁਤ ਉੱਚਾ ਕੀਤਾ, ਲੇਕਿਨ ਸਾਨੂੰ ਹੋਰ ਵੀ ਨਾਮ ਉੱਚਾ ਕਰਨ ਦੀ ਲੋੜ ਹੈ। ਹਾਲਾਂਕਿ ਆਪਾਂ ਪੂਰੀ ਦੁਨੀਆ ਵਿੱਚ ਲੰਗਰ ਲਗਾ ਕੇ ਸੇਵਾਵਾਂ ਕਰਕੇ ਨਾਮ ਬਹੁਤ ਕਮਾ ਲਿਆ ਹੈ, ਪਰ ਸਾਡੇ ਵਿੱਚ ਵੀ ਆਪਣੇ ਲੋੜਵੰਦ ਭਰਾ ਸੱਜਣ ਬੈਠੇ ਨੇ, ਖਾਸ ਕਰਕੇ ਸਿੱਖ ਬਰਾਦਰੀ। ਆਪਾਂ ਉਹਨਾਂ ਨੂੰ ਨਾਲ ਲਈਏ, ਉਹਨਾਂ ਨੂੰ ਵੀ ਉੱਚਾ ਚੁੱਕ ਕੇ ਆਪਣੇ ਬੱਚਿਆਂ ਨੂੰ ਹੋਰ ਉੱਚੇ ਸਥਾਨਾਂ ਤੇ ਪਹੁੰਚਾਈਏ ਤਾਂ ਕਿ ਸਿੱਖੀ ਦਾ ਨਿਸ਼ਾਨ ਸਾਹਿਬ ਪੂਰੀ ਦੁਨੀਆ ਝੁਲ ਸਕੇ। ਹਾਲਾਂਕਿ ਮਤਲਬ ਸਾਡੇ ਵਿੱਚ ਬਹੁਤ ਸਾਰੇ ਹਰੀਸ਼ ਸੱਜਣ ਵਰਗੇ, ਅਜੀਤਪਾਲ ਬੰਗਾ ਵਰਗੇ ਪੈਦਾ ਹੋਏ ਨੇ, ਲੇਕਿਨ ਸਾਨੂੰ ਹੋਰ ਵੀ ਲੋੜ ਹੈ ਉੱਚਾ ਚੁੱਕਣ ਦੀ। ਇਹ ਤਦ ਹੀ ਹੋ ਸਕਦਾ ਜੇ ਆਪਾਂ ਹੋਮੇ ਵੱਖ-ਵੱਖ ਜਥੇਬੰਦੀਆਂ ਖਤਮ ਕਰਕੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਸ਼ਾਨ ਥੱਲੇ ਇਕੱਠੇ ਹੋਈਏ ਤੇ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ, ਆਪਾਂ ਸਾਰੀ ਦੁਨੀਆ ਨੂੰ ਫਤਿਹ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੋਹਨ ਸਿੰਘ ਸੰਧੂ ਵੱਲੋਂ ਅੱਜ ਦੀ ਸਿੱਖ ਡੇ ਪਰੇਡ ਦੇ ਉੱਤੇ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਕੌਮ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਕਾਰਜਾਂ ਨੂੰ ਸਾਰੇ ਨਾਲ ਮਿਲ ਜੁਲ ਕੇ ਮਨਾਉਂਦੇ ਰਹਿਣ ਔਰ ਚੜ੍ਹਦੀਆਂ ਕਲਾ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੇ ਈਸਟ ਕੋਸਟ ਵਿੱਚ ਵਸੇ ਸ਼ਹਿਰ ਕਾਰਟਰੇਟ ਨਿਊ ਜਰਸੀ ਵਿਖੇ ਸਾਲਾਨਾ ਹਰ ਸਾਲ ਦੀ ਤਰ੍ਹਾਂ 15ਵਾਂ ਨਗਰ ਕੀਰਤਨ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੋਵਾਂ ਗੁਰੂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਵੱਲੋਂ ਬੜੇ ਧੂਮਧਾਮ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇੱਥੇ ਖਾਲਸਾਈ ਨਿਸ਼ਾਨ ਸਿਟੀ ਹਾਲ ਵਿੱਚ ਪਹਿਲਾਂ ਚੜ੍ਹਾਇਆ ਜਾਂਦਾ ਹੈ, ਉਦੋਂ ਤੋਂ ਬਾਅਦ ਇੱਥੋਂ 12:30 ਵਜੇ ਨਗਰ ਕੀਰਤਨ ਸ਼ੁਰੂ ਹੋਊਗਾ ਤੇ ਗੁਰਦੁਆਰਾ ਕਾਰਟਰੇਟ ਪਾਰਕ ਵਿੱਚ ਉੱਥੇ ਜਾ ਕੇ ਸਮਾਪਤ ਹੋਊਗਾ। ਤੇ ਸਾਰੀਆਂ ਸੰਗਤਾਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਅਤੇ ਸਾਰੀਆਂ ਸੰਗਤਾਂ ਆਈਆਂ, ਇਹਨਾਂ ਦਾ ਸਾਰਿਆਂ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗੜੀਆਂ ਨਿਊਯਾਰਕ ਤੋਂ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਭੈਣ ਜੀ, ਕੀ ਮੈਸੇਜ ਦੇਣਾ ਚਾਹੋਗੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਅੱਜ 15ਵੀਂ ਸਿੱਖ ਡੇ ਪਰੇਡ ਨਿਊ ਜਰਸੀ ਦੇ ਵਿੱਚ ਕਾਰਟਰੇਟ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਕੱਢੀ ਗਈ ਆ। ਸਾਰਿਆਂ ਨੂੰ ਖਾਲਸੇ ਦੇ ਸਾਜਨੇ ਦਿਵਸ ਦੀਆਂ ਲੱਖ ਲੱਖ ਵਧਾਈਆਂ। ਉਹ ਪ੍ਰਮਾਤਮਾ ਕਰੇ ਖਾਲਸਾ ਇਸੇ ਤਰ੍ਹਾਂ ਹੀ ਗਰਜਦਾ ਰਵੇ, ਦਮਕਦਾ ਰਵੇ, ਗੜਕਦਾ ਰਵੇ। ਮਹਾਰਾਜ ਇਸੇ ਤਰ੍ਹਾਂ ਖੁਸ਼ੀਆਂ ਬਖਸ਼ੇ, ਇਸੇ ਤਰ੍ਹਾਂ ਖਾਲਸਾ ਵੱਧਦਾ ਫੁੱਲਦਾ ਰਵੇ। 1699 ਦੀ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਕਰਕੇ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਂ ਸਿੰਘਾਂ ਦੇ ਸਿਰ ਲੈ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਾਲਸੇ ਦੀ ਸਿਰਜਣਾ ਕੀਤੀ। ਉਹਨਾਂ ਤੋਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕ ਕੇ ਆਪੇ ਗੁਰਚੇਲਾ ਦਾ ਸੰਕਲਪ ਜੋ ਦਿੱਤਾ ਖਾਲਸੇ ਨੂੰ, ਉਹ ਵਿੱਚ ਅਸੂਲ ਵੀ ਉਹਨਾਂ ਬਖਸ਼ੇ ਖਾਲਸੇ ਨੂੰ।
खालसा सोई जो लड़े नित जंग, खालसा सोई जो करे नितरे नित जंग। खालसे नूं बहुत वड्डी वडियाई दित्ती और अज दे दिन जो इत्थे संगतां रल मिल के मना रही वा दिहाड़ा खालसे का अपना ही दिहाड़ा मना रहे आ। और मैं सारिਆਂ ਨੂੰ भाई लालो सिख सेवा मिशन और रामगढ़िया गुरुद्वारा ज्ञान सार दी संगत वालों लख लख ਵਧਾਈਆਂ दिना। और मीडिया जिहड़ा अपना 84 चैनल जिहड़ा बड़ी मीह दे विच भी बड़ी सेवा कर रहा वा, उन्होंने बहुत बहुत ਵਧਾਈ दिना। इस तरह ही वध चढ़ के कौम की सेवा करते रहन ते महाराज का जस गाते रहिए। इस तरह ही वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਭਾਈ ਸਾਹਿਬ ਕੀ ਕਹਿਣਾ ਚਾਹੋਗੇ, ਕੀ ਤੁਸੀਂ ਇਹਦੇ ਨਾਲ ਚਾਹੋਗੇ ਸਾਡੇ ਸਿੱਖ ਕੌਮ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ। ਅੱਜ ਅਸੀਂ ਇੱਥੇ ਕਾਟਰੇਟ ਜਿਹੜਾ ਨਿਊ ਜਰਸੀ ਦਾ ਇੱਕ ਸ਼ਹਿਰ ਹੈ, ਇੱਥੇ ਅਸੀਂ ਸਭ ਸੰਗਤਾਂ ਦੇ ਸਮੇਤ ਇੱਥੇ ਇਕੱਠੇ ਹੋਏ ਹਾਂ। ਜੋ ਸਿਟੀ ਹਾਲ ਹੈ ਇੱਥੋਂ ਪਿਛਲੇ 15 ਸਾਲਾਂ ਤੋਂ ਨਗਰ ਕੀਰਤਨ ਵਿਸਾਖੀ ਦੇ ਉਪਲਕਸ਼ ਦੇ ਵਿੱਚ ਕੱਢਿਆ ਜਾਂਦਾ ਹੈ। ਭਾਵੇਂ ਕਿ ਅੱਜ ਮੌਸਮ ਥੋੜ੍ਹਾ ਜਿਹਾ ਠੀਕ ਨਹੀਂ ਹੈ, ਪਰ ਫਿਰ ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ। ਇਹ ਜੋ ਮਹੀਨਾ ਅਪ੍ਰੈਲ ਦਾ ਔਰ ਕੁਛ ਦਿਨ ਮਈ ਦੇ, ਇਹ ਸਾਰੀ ਦੁਨੀਆ ਦੇ ਵਿੱਚ ਵਿਸਾਖੀ ਦੇ 1699 ਦੀ ਵਿਸਾਖੀ ਨੂੰ ਯਾਦ ਕਰਕੇ ਨਗਰ ਕੀਰਤਨ ਕੱਢੇ ਜਾਂਦੇ ਹਨ। ਅੱਜ ਇੱਥੇ ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਇਕੱਠਾ ਹੋ ਕੇ ਆਪਣਾ ਜਿਹੜਾ ਵਿਸਾਖੀ ਦੇ ਜਸ਼ਨ ਨੂੰ ਇਹ ਮਨਾਉਣ ਵਾਸਤੇ ਇਕੱਠੇ ਹੋਏ ਨੇ। ਅਤੇ ਇਸ ਦੇ ਵਿੱਚ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਨੇ ਜਾਂ ਹੋਰ ਨੇ, ਸਾਰਿਆਂ ਦਾ ਅਸੀਂ ਧੰਨਵਾਦ ਕਰਨੇ ਆ, ਜਿਨ੍ਹਾਂ ਨੇ ਇਹਨੇ ਬਹੁਤ ਵਧੀਆ ਪ੍ਰਬੰਧ ਕਰਕੇ ਤੇ ਨਗਰ ਕੀਰਤਨ ਦੀ ਜਿਹੜੀ ਸ਼ੁਰੂ ਤੋਂ ਜਿਹੜੀ ਸ਼ੁਰੂਆਤ ਕੀਤੀ ਸੀ ਉਹਨੂੰ ਅੱਗੇ ਵਧਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ ਤੇ ਪੁੱਛਣਾ ਚਾਹਾਂਗੀ ਪੰਜਾਬ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜੇ ਹਾਲਾਤ ਬਣੇ ਹੋਏ ਨੇ? ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਜ ਅਸੀਂ ਇੱਥੇ ਨਿਊ ਜਰਸੀ ਦਾ ਅਹਿਮ ਸ਼ਹਿਰ ਹੈ ਕਾਟਰੇਟ। ਇਹ ਜੇ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਇਸੇ ਸ਼ਹਿਰ ਦੇ ਵਿੱਚ ਹੈ। ਅਤੇ ਇੱਥੇ ਸਿਟੀ ਹਾਲ ਦੇ ਵਿੱਚ ਪਿਛਲੇ 15 ਸਾਲ ਤੋਂ ਜਿੱਥੇ ਨਿਸ਼ਾਨ ਸਾਹਿਬ ਚਲਾਇਆ ਜਾਂਦਾ, ਅਤੇ ਹੁਣ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਾਰਕ ਵਿੱਚ ਜਾਵੇਗਾ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਸ ਧਰਤੀ ਦੇ ਉੱਤੇ ਖਾਲਸੇ ਦੀ ਸਾਜਨਾ ਹੋਈ, ਜਿਹਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਨਿਕਲੇ ਨੇ, ਉਹ ਖਾਲਸੇ ਦੀ ਸਾਜਨਾ ਜਿਹੜੀ ਸੀ ਉਹ ਸੀ ਸਿੱਖ ਨੂੰ ਇੱਕ ਸਾਵਰਨ ਹੋਣਾ ਅਤੇ ਸਿੱਖ ਦੀ ਸਾਵਰਨਟੀ। ਇਹੀ ਕਾਰਨ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹਾੜੀ ਰਾਜਿਆਂ ਦੇ ਨਾਲ ਵੀ ਜਿਹੜੀ ਕਸ਼ਮਕਸ਼ ਹੋਈ, ਉਹ ਇਸ ਗੱਲ ਤੋਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਇੱਕੋ ਇੱਕ ਦੁਨੀਆ ਦਾ ਧਾਰਮਿਕ ਗ੍ਰੰਥ ਹੈ ਜਿਹਨੇ ਜਾਤ ਪਾਤ ਦੇ ਕੋਡ ਨੂੰ ਵਢਿਆ। ਅਤੇ ਇਹਨੂੰ ਪ੍ਰੈਕਟੀਕਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇ ਕੇ ਅਨੰਦਪੁਰ ਸਾਹਿਬ ਤੋਂ ਕੀਤਾ। ਉਹ ਨਗਰ ਕੀਰਤਨ ਅਸੀਂ ਲੈ ਕੇ ਜਾ ਰਹੇ ਹਾਂ। ਪਰ ਅੱਜ ਇੱਥੇ ਬਹੁਤ ਵੱਡੇ ਪੰਥਕ ਬੁਲਾਰੇ ਵੀ ਆਏ ਹੋਏ ਨੇ ਅਤੇ ਪਿੱਛੇ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਫਲੋਟ ਵੀ ਜਿਹੜਾ ਤਿਆਰ ਹੋਇਆ। ਸੋ ਮੌਸਮ ਬੜਾ ਖਰਾਬ ਹੈ, ਪਰ ਫਿਰ ਵੀ ਅੱਜ ਜਿੱਥੇ ਅਸੀਂ ਧਾਰਮਿਕ ਚਰਚਾ ਹੋਊਗੀ ਉੱਥੇ ਪੰਜਾਬ ਦੀ ਸਿਆਸਤ, ਪੰਜਾਬ ਦੀ ਧਰਤੀ ਦੀ ਗੱਲ ਵੀ ਹੋਵੇਗੀ, ਜਿਹੜੀ ਸਿੱਖਾਂ ਦੀ ਪਿਤਰੀ ਧਰਤੀ ਆ, ਜਿੱਥੋਂ ਅਸੀਂ ਜੰਮ ਪਲ ਕੇ ਜਵਾਨ ਹੋ ਕੇ ਇਹਨਾਂ ਮੁਲਕਾਂ 'ਚ ਆਏ। ਉਸ ਧਰਤੀ ਦੇ ਉੱਤੇ ਜਿਹੜੇ ਜ਼ਬਰ ਜ਼ੁਲਮ ਹੋ ਰਹੇ ਨੇ, ਅੱਜ ਉਹਨਾਂ ਬਾਰੇ ਵੀ ਚਰਚਾ ਹੋਵੇਗੀ, ਤਾਂ ਕਿ ਆਪਾਂ ਇਕੱਠੇ ਹੋ ਕੇ ਉਸ ਧਰਤੀ ਨੂੰ ਆਜ਼ਾਦ ਕਰਾਈਏ, ਤਾਂ ਕਿ 3 ਨਿਊਕਲੀਅਰ ਮੁਲਕਾਂ ਦੇ ਵਿੱਚ ਸਾਡਾ ਦੇਸ਼ ਹੋਵੇ ਅਤੇ ਸਾਊਥ ਏਸ਼ੀਆ ਦੇ ਵਿੱਚ ਹਮੇਸ਼ਾ ਵਾਸਤੇ ਪੀਸ ਹੋਵੇ। ਅਤੇ ਮੈਂ ਟੈਲੀਵਿਜ਼ਨ 84 ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਕਿ ਇਹ ਸਾਰੀ ਇਵੈਂਟ ਨੂੰ ਕਵਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਜਿਹੜਾ ਗੁਰੂ ਘਰ ਨੇ, ਉਹਨਾਂ ਦੇ ਨਵੇਂ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰ ਨੇ ਅੱਜ ਤੁਸੀਂ ਕਾਟਰੇਟ ਨਿਊ ਜਰਸੀ ਦੀ ਪਰੇਡ ਤੇ ਆਏ ਹੋ, ਕੀ ਕਹਿਣਾ ਚਾਹੋਗੇ? ਅੱਜ ਕਿਉਂਕਿ ਪਿਛਲੇ 2-3 ਜਿਹੜੀਆਂ ਪਰੇਡਾਂ ਹੋਈਆਂ ਨੇ, ਜਾਂ ਕੈਨੇਡਾ ਜ਼ੋਨ ਜਾਂ ਰਿਚਮੰਡ ਹਿੱਲ ਮਨਾਟ ਦੇ ਵਿੱਚ ਹੋਈ ਹੋਏ, ਪਰਮਾਤਮਾ ਵੀ ਸਿੱਖਾਂ ਦਾ ਜੇ ਇਹ ਸਿੱਖਾਂ ਦੇ ਉੱਤੇ ਪੂਰਾ ਮਿਹਰਬਾਨ ਆ। ਜਿੰਨੀਆਂ ਪਰੇਡਾਂ ਨੇ ਉਹਨੀਆਂ ਸਾਰੀਆਂ ਪਰੇਡਾਂ 'ਚ ਜਿਹੜੀ ਆ ਪਾਰਸ ਜਿਹੜੀ ਇੱਦਾਂ ਜਿਹੜੀ ਹੋਣ ਡਈ ਆ, ਇਹ ਕੋਈ ਮਹਾਰਾਜ ਦਾ ਕੋਈ ਸਾਈਨ ਜਿਹੜਾ ਚੰਗਾ ਆ ਕਿ ਸਿੱਖਾਂ ਦਾ ਸਿੱਖ ਉਹਨੇ ਹੀ ਹਮਾ ਕੇ ਇਹ ਜਿਹੜੀਆਂ ਪਰੇਡਾਂ ਵਿੱਚ ਆ ਰਹੇ ਨੇ। ਸਿੱਖ ਜਿਹੜੇ ਆ ਉਹ ਚੜ੍ਹਦੀ ਕਲਾ ਵਿੱਚ ਨੇ। ਇਹ ਪਰਮਾਤਮਾ ਵੀ ਇਹਨਾਂ ਦਾ ਵੱਲ ਜਿਹੜਾ ਦੇਖ ਰਿਹਾ ਵੀ ਸਿੱਖਾਂ ਦਾ ਕਿੰਨਾ ਕੁ ਹੌਸਲਾ ਵਾ। ਪਰ ਸਿੱਖ ਜਿਹੜੇ ਦ੍ਰਿੜ ਇਰਾਦੇ ਨਾਲ ਆਪਣੇ ਗੁਰੂ ਵਾਸਤੇ, ਗੁਰੂ ਨੂੰ ਮਸਜਦ ਭਾਵੇਂ ਕਿੰਨੇ ਵੀ ਝੱਗਾ ਝੇੜੀਆਂ ਆਉਣ, ਸਿੰਘ ਜਿਹੜੇ ਆ ਉਹ ਹਮਾ ਕੇ ਆਪਣੇ ਗੁਰੂ ਦੇ ਪ੍ਰੋਗਰਾਮ ਜਿਹੜੇ ਆ ਉਹ ਚੜ੍ਹਦੀ ਕਲਾ ਕਰਦੇ ਆ। ਹਾਂਜੀ, ਕੀ ਕਹਿਣਾ ਚਾਹੋਗੇ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਜਿੱਥੇ ਵੀ ਸਿੱਖ ਕੌਮ ਵਸਦੀ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤੇ ਹਰ ਜਗ੍ਹਾ ਆਪਣੇ ਗੁਰੂਆਂ ਨੂੰ ਯਾਦ ਕਰਕੇ ਵੱਖਰੀ ਵੱਖਰੀ ਜਗ੍ਹਾ ਤੇ ਜਿਹੜੀਆਂ ਸਿੱਖ ਡੇ ਪਰੇਡ ਕੱਢੀਆਂ ਜਾਂਦੀਆਂ ਹਨ। ਇਹਨਾਂ ਪਰੇਡ ਦੇ ਵਿੱਚ ਜਿੱਥੇ ਅਸੀਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਕੀ ਹੈ, ਉੱਥੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਬੱਚੇ ਨੇ ਸਾਰੇ ਉਹ ਵੀ ਇਹੋ ਜਿਹੀਆਂ ਪਰੇਡ ਦੇ ਵਿੱਚ ਆ ਕੇ ਜਿੱਥੇ ਅਸੀਂ ਆਪਣੇ ਪੁਰਾਣੇ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਉਹ ਕਰਦੇ ਹਾਂ। ਸੋ ਇਹੋ ਜਿਹੀ ਪਰੇਡ ਦੇ ਜਿਹੜੇ ਮੌਸਮ ਇਹਨਾਂ ਦੀ ਤੇ ਚਲੋ ਆਪਾਂ ਨੂੰ ਸਾਡੇ ਧਰਮ ਦੇ ਵਿੱਚ ਕੋਈ ਪਰਵਾਹ ਨਹੀਂ, ਕਿਉਂਕਿ ਕੋਈ ਸਮਾਂ ਸੀ ਜਦੋਂ ਜਿਹੜੇ ਸਾਡੇ ਸਿੰਘ ਸੂਰਮੇ ਸੀ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਦਿਨ ਰਾਤ ਰਹਿੰਦੇ ਸੀ, ਉਦੋਂ ਵੀ ਬੜਾ ਮੁਕਾਬਲਾ ਕਰਦੇ ਸੀ ਜ਼ੁਲਮ ਦਾ। ਪਰ ਅੱਜ ਤੇ ਅਸੀਂ ਇੱਕ ਬੜੇ ਵਧੀਆ ਦੇਸ਼ਾਂ ਦੇ ਵਿੱਚ ਬੈਠੇ ਹਾਂ। ਜਿਹੜੇ ਅੱਜ ਲੋਕ ਬਾਰਿਸ਼ ਦੇ ਕਰਕੇ ਜਿਹੜੀਆਂ ਸੰਗਤਾਂ ਨਹੀਂ ਆਈਆਂ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਵੀ ਇੱਕ ਦਿਨ ਜਿਹੜਾ ਗੁਰੂ ਦੇ ਨਾਮ ਦੇ ਉੱਤੇ ਅਸੀਂ ਸਾਲ ਬਾਅਦ ਇੱਕ ਪਰੇਡ ਆਪਣੇ ਆਪਣੇ ਇਲਾਕੇ 'ਚ ਕੱਢਣੀ ਹੁੰਦੀ ਹੈ। ਸੋ ਮੌਸਮ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ। ਸਾਨੂੰ ਆਪਣੀਆਂ ਸ਼ਹਾਦਤਾਂ, ਸਾਨੂੰ ਆਪਣੇ ਇਤਿਹਾਸ ਤੋਂ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਹਮੇਸ਼ਾ ਕੋਈ ਮੌਸਮ ਹੋਵੇ, ਕੋਈ ਸਮਾਂ ਹੋਵੇ, ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਸੋ ਅੱਜ ਅਸੀਂ ਸਾਰੀ ਸਿੱਖ ਕੌਮ ਨੂੰ ਇਸ ਮਹਾਨ ਨਗਰ ਕੀਰਤਨ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਕਲਚਰ ਸੁਸਾਇਟੀ ਵੱਲੋਂ ਪਹਿਲਾਂ ਤਾਂ ਕਾਟਰੇਟ ਦੀਆਂ ਸੰਗਤਾਂ ਨੂੰ ਤੇ ਸਮੂਹ ਸੰਗਤਾਂ ਨੂੰ ਸਿੱਖ ਸੈਕਟਰ 'ਚ ਵਧਾਈ ਦਿੰਦੇ ਹਾਂ। ਬਾਕੀ ਬਥੇਰਾ ਉਤਸ਼ਾਹ ਲੋਕਾਂ ਦੇ ਵਿੱਚ ਮੀਂਹ ਦਾ ਵੀ ਕਰਕੇ ਫਿਰ ਵੀ ਸੰਗਤਾਂ ਬਹੁਤ ਆ, ਤੇ ਜਿਹੜੇ ਨਹੀਂ ਆਏ, ਅੱਜ ਖਾਲਸੇ ਦਾ ਬਰਥਡੇ ਆ, ਆਪਦੇ ਬੱਚਿਆਂ ਦਾ ਬਰਥਡੇ ਤੇ ਮੀਂਹ ਦੇਖਦੇ ਨਹੀਂ ਆ, ਇੱਥੇ ਮੀਂਹ ਨਹੀਂ ਦੇਖਣਾ ਚਾਹੀਦਾ, ਸਾਨੂੰ ਪਹੁੰਚਣਾ ਚਾਹੀਦਾ। ਸੋ ਸਭ ਨੂੰ ਮੁਬਾਰਕਾਂ ਤੇ ਵੱਧ ਚੜ੍ਹ ਕੇ ਖਾਲਸੇ ਦੇ ਦਿਨ ਮਨਾਉਣ ਦੀ ਉਤਸ਼ਾਹ ਬਖਸ਼ੇ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खालसा मेरो रूप है खास, खालसे में हूँ करूँ निवास, खालसो मेरा मुख है अंगा, खालसा के हूँ सद सद संगा। सो धन धन श्री गुरु ग्रंथ साहिब जी दे हजूरी दे विच आपां सारे ही नगर कीर्तन के रूप विच इत्थे पार्क विखे पहुँचे हाँ। सो धन्नवाद धन धन श्री गुरु ग्रंथ साहिब जी का अते उन्हां दी सेवा विच लगे 5 प्यारे अते 5 निशानचियां दा। आप जी नूं गुरु साहिब दी ढाडी वारां सरवण करा रहे सी ढाडी भाई मोहन सिंह जी बदाणा अते साथी, तिन्हां दा भी बहुत बहुत धन्नवाद। सो समा अपनी चाल चलदा जा रहा आ, जिहड़ा आपां प्रोग्राम लिखिया है वो इसे तरह आपां अगे वधाउणा, ते लंगर दे भी जिहड़े लंगर प्रशादा भी चालू है। सो आप जी ने लंगर प्रशादा भी छकण की किरपालता करनी, नाल ही जिहड़े बुलारे अपने कोल पहुंचे ने उन्हां दे विचारां भी सरवण करनियां। सो बुलारियां दे विच मैं बेनती करदा हां भाई गुरदेव सिंह जी कंग, सिख कल्चरल सोसाइटी न्यूयॉर्क रिचमंड हिल, कि आप जी स्टेज उत्ते आउण ते अपनी विचारां संगतां नाल सांझियां करन 2-4 मिनट लई। भाई गुरदेव सिंह जी कंग। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਸਮੂਹ ਸੰਗਤਾਂ ਨੂੰ ਅੱਜ ਇਸ ਨਗਰ ਕੀਰਤਨ ਤੇ ਪਹੁੰਚਣ ਤੇ ਲੱਖ ਲੱਖ ਵਧਾਈ ਦਿੰਦਾ ਹੈ, ਕਿਉਂਕਿ ਇਹ ਹਰ ਸਾਲ ਦੀ ਤਰ੍ਹਾਂ ਜੋ ਗੁਰਦੁਆਰਾ ਸਿੰਘ ਸਾਹਿਬ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਵੱਲੋਂ ਇਹਦਾ ਨਗਰ ਕੀਰਤਨ ਜਿਹੜਾ ਉਹਦਾ ਆਯੋਜਨ ਕੀਤਾ ਜਾਂਦਾ। ਪਰ ਮੈਂ ਚੇਚੇ ਤੌਰ ਤੇ ਨਿਊਯਾਰਕ ਦੇ ਜਿੰਨੇ ਵੀ ਗੁਰੂ ਘਰ ਆ ਇਹ ਸਾਰੇ ਹੀ ਇਸ ਵਧਾਈ ਦੇ ਪਾਤਰ ਨੇ, ਜਿਹੜੇ ਹੁੰਮ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ। ਮੈਂ ਆਪਣੇ ਵੱਲੋਂ ਗੁਰਦੁਆਰਾ ਸਿੱਖ ਸੋਸਾਇਟੀ ਤੋਂ ਸਾਡੀ ਸਾਰੀ ਪ੍ਰਬੰਧਕ ਕਮੇਟੀ ਆਈ ਆ, ਕਿਉਂਕਿ ਜਿਸ ਤਰ੍ਹਾਂ ਕਿ ਮਨਹਾਟਨ ਦੇ ਵਿੱਚ ਇੱਕ ਸਿੱਖ ਡੇ ਪਰੇਡ ਨਿਕਲਦੀ ਆ ਤੇ ਨਿਊਯਾਰਕ ਦੀਆਂ ਸੰਗਤਾਂ ਜਿਹੜੀਆਂ ਉੱਥੇ ਹੁੰਮ ਹਮਾ ਕੇ ਪਹੁੰਚਦੀਆਂ, ਇਸੇ ਤਰ੍ਹਾਂ ਹੀ ਨਿਊਯਾਰਕ ਤੋਂ ਅੱਜ ਜਿੰਨੀਆਂ ਸੰਗਤਾਂ ਵਾ, ਜਿੰਨੇ ਗੁਰੂ ਘਰ ਨੇ, ਸਾਰੇ ਗੁਰੂ ਘਰਾਂ ਤੋਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲਤ ਕੀਤੀ ਆ। ਭਾਵੇਂ ਕਿ ਮੀਂਹ ਜਿੰਨਾ ਮਰਜ਼ੀ ਪੈਂਦਾ ਵਾ, ਪਰ ਜਦੋਂ ਸਾਡਾ ਖਾਲਸੇ ਦਾ ਕੋਈ ਵੀ ਦਿਹਾੜਾ ਹੁੰਦਾ ਤੇ ਸੰਗਤਾਂ ਜਿਹੜੀਆਂ ਹੁੰਮ ਹਮਾ ਕੇ ਪਹੁੰਚਦੀਆਂ। ਚੇਚੇ ਤੌਰ ਤੇ ਜਿਹੜੇ ਨਿਊ ਜਰਸੀ ਦੇ ਗੁਰੂ ਘਰ ਨੇ, ਕਿਉਂਕਿ ਜਿੱਦਾਂ ਸਿੰਘ ਸਭਾ ਗੁਰੂ ਘਰ ਆ, ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਵੀ ਗੱਤਕੇ ਦਾ ਪ੍ਰੋਗਰਾਮ ਹੁੰਦਾ ਤੇ ਇੱਥੋਂ ਦੇ ਸਿੰਘਾਂ ਦੀ ਜਿਹੜੀ ਟੀਮ ਆ ਉਹ ਤਿਆਰ ਕੀਤੀ ਆ। ਪਰ ਜਿਹੜਾ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਕਿਉਂਕਿ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਾਸਤੇ ਅਸੀਂ ਸਿੱਖ ਕੌਮ ਜਿਹੜੀ ਆ ਉਹ ਬੜੀ ਪਿਛੜੀ ਆ।
क्योंकि सानू अपने एक खालसा स्कूल खालसा यूनीवर्सिटी जिहड़ी आ जिन्ने साडे न्यू जर्सी दे भी मैं समझदा कि सारे जिहड़े वैल सैटल्ड फैमिलियां ने सारे डॉक्टर ने न्यू जर्सी दे विच भी ते न्यूयॉर्क दे विच भी सानू ये सांझे तौर ते एक उपराला जिहड़ा ना वो यूनीवर्सिटी का जरूर मारना चाहिए ताकि जी एक खालसा यूनीवर्सिटी हो जिस तरह के साढ़े वीर हर तरह के नाल बाहरले कंट्रियां दे विच भी जाके योगदान पाउंदे आ ते इत्थे खालसा पंथ दे उत्ते जिहड़ा क्योंकि जिहड़ियां कौमां ओहो ही जागदियां ने जिहड़ा अपना इतिहास नूं नहीं भुलदियां ते साडे जिहड़े वीरां नूं आ जिहड़े साडे बच्चे आउण वाले यंग जनरेशन आ ते जदों साडे नां ते खालसा दे पंथ दे नां ते यूनीवर्सिटियां एजुकेशन चलेगी ते उहदे नाल जिहड़ा साडे बच्चों नूं जिहड़ा होर उत्साह मिलेगा दूजे धर्मां दे नाल भी साडा मिलेगा। बाकी ये बड़ी खुशी की गल है कि कार्टर दे विच जिहड़ा सिटी हॉल दे विच जदों ये इत्थों दा साडा USA दा जिहड़ा फ्लैग वा वो झूलदा उहदे नाल खालसा पंथ दा जिहड़ा फ्लैग आ उहनूं भी सलामी दित्ती जांदी आ ते ये भाई इत्थों दीयां संगतां जिहड़ियां वो वधाई दे पात्र ने। अज इस खुशी के मौके पर मैं समझदा कि साडे कोल बड़े बड़े विद्वान बैठे ने डॉक्टर अमरजीत सिंह जी होनी आए ने इन्हां ने संगतां नूं भी संबोधन करना। बाकी जिन्ने मेरे वीर ने जिन्नियां जथेबंदियां वा उचेचे तौर पर जो पंजाब दे विच भी हालात चलते हैं उन्हां दे विच अपना योगदान पाउंदियां। असीं इहो बेनती करदे हां कि जिथे भी साडे पंथ दा कारज कोई भी हुंदा तो वो सानू अपने जिन्ने भी वखरेवें भुला के एक मंच ते खड़ो के सारा नूं जिहड़ा इकट्ठा वो पहरा देण दी जरूरत आ। मैं चेचे तौर पर वीरां दा बहुत बहुत धन्नवाद करदा कि इस तरह जिस तरह मिल के सारे प्रोग्राम होंदे ने तुसीं ये धन्नवादी हो धन्नता दे योग हो। परमात्मा इस तरह साडे खालसा पंथ नूं जिहड़ा चढ़दी कला रखे। फिर तो मैं सारिआं नूं इस चीज़ की लख लख वधाई दिंदा। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ ਭਾਈ ਗੁਰਦੇਵ ਸਿੰਘ ਜੀ ਕੰਗ। ਭਾਈ ਸਾਹਿਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਮੀਂਹ ਪੈਂਦਾ ਆ ਮੌਸਮ ਖਰਾਬ ਆ ਫਿਰ ਵੀ ਆਪ ਸਮੂਹ ਸੰਗਤਾਂ ਦੇ ਨਾਲ ਇੱਥੇ ਪਹੁੰਚੇ ਹੋ। ਸੋ ਇੱਕ ਵਾਰ ਸਮੂਹ ਸੰਗਤਾਂ ਦਾ ਵੀ ਜਿਹੜੇ ਨਿਊਯਾਰਕ ਤੋਂ ਇੱਥੇ ਪਹੁੰਚੇ ਨੇ ਆਪ ਜੀ ਹੋਰਾਂ ਦਾ ਵੀ ਸਾਰਿਆਂ ਦਾ ਧੰਨਵਾਦ। ਆਪਣੇ ਕੋਲ ਦੂਜੇ ਬੁਲਾਰੇ ਨੇ ਭਾਈ ਬਸੰਤ ਸਿੰਘ ਸਿੱਖ ਯੂਥ ਆਫ ਅਮਰੀਕਾ ਤੋਂ। ਆਪਣੇ ਯੂਥ ਵੀਰ ਨੇ ਨੌਜਵਾਨ ਵੀਰ ਨੇ ਸਿੱਖ ਯੂਥ ਵੱਲੋਂ ਕੋਈ ਵੀ ਸਿੱਖੀ ਤੋਂ ਰਿਲੇਟਡ ਜਿਹੜਾ ਵੀ ਕਾਰਜ ਹੁੰਦਾ ਆ ਪ੍ਰੋਗਰਾਮ ਹੁੰਦਾ ਆ ਭਾਵੇਂ ਉਹ ਲੋਕਲ ਕਮਿਊਨਿਟੀ ਦੇ ਵਿੱਚ ਹੋਵੇ ਜਾਂ ਫੈਡਰਲ ਲੈਵਲ ਤੇ ਹੋਵੇ ਭਾਈ ਸਾਹਿਬ ਆਪਣੀ ਪੂਰੀ ਜਥੇਬੰਦੀ ਦੇ ਨਾਲ ਉੱਥੇ ਪਹੁੰਚਦੇ ਨੇ। ਯੰਗ ਬਲੱਡ ਆ ਇੱਕ ਨਵੀਂ ਜਿਹੜੀ ਸਾਡੀ ਜਨਰੇਸ਼ਨ ਆ ਉਹ ਕੌਮੀ ਕੰਮਾਂ ਦੇ ਵਿੱਚ ਸਾਡਾ ਜਿਹੜਾ ਵੀ ਮੋਟਿਵ ਹੈਗਾ ਆ ਕਿ ਅਸੀਂ ਆਪਣੀ ਅਵੇਅਰਨੈਸ ਵਧਾਈਏ ਅਸੀਂ ਜਿਹੜੇ ਸਾਡੇ ਹੱਕ ਨੇ ਉਹ ਕਾਂਗਰਸਮੈਨਾਂ ਤੇ ਜਾਂ ਹੋਰ ਫੈਡਰਲ ਲੈਵਲ ਤੇ ਲੈ ਕੇ ਜਾਈਏ ਉਹਦੇ ਵਿੱਚ ਜਾਂ ਹੋਰ ਜਿੰਨੇ ਵੀ ਕਾਰਜ ਆਪਣੇ ਹੁੰਦੇ ਨੇ ਪਰੇਡਾਂ ਹੁੰਦੀਆਂ ਆ ਨਗਰ ਕੀਰਤਨ DC ਦੇ ਵਿੱਚ ਹੁੰਦੇ ਆ ਹਰ ਇੱਕ ਲੈਵਲ ਦੇ ਉੱਤੇ ਇੱਕ ਬਹੁਤ ਹੀ ਐਕਟਿਵ ਮੈਂਬਰ ਅਤੇ ਜਥੇਬੰਦੀ ਆ। ਸੋ ਮੈਂ ਬੇਨਤੀ ਕਰਦਾ ਭਾਈ ਬਸੰਤ ਸਿੰਘ ਜੀ ਨੂੰ ਸਿੱਖ ਆਫ ਅਮਰੀਕਾ ਤੋਂ ਆਪ ਵੀ ਆਉਣ ਇੱਥੇ 2-4 ਮਿੰਟਾਂ ਲਈ ਸੰਗਤਾਂ ਦੇ ਨਾਲ ਰੂਬਰੂ ਹੋਣ ਆਪਣੀ ਵਿਚਾਰਾਂ ਸਾਂਝੀਆਂ ਕਰਨ। ਭਾਈ ਬਸੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I want to begin with, I just want to recap on some of the stuff as you may have known or have seen on social media platforms that's been going on in the current situation on Punjab. Starting with last year when I was here, we were still talking about the Bandi Singhs, the Sikh political prisoners. And here, a year later, we're still fighting for their freedom. We're still wondering, we're still talking about them. We're still trying to get them out of prison because why? They're illegally detained. They have done nothing wrong but speak for their religion, and they basically speak for their rights. That's nothing wrong. If you're a democratic state, that's nothing wrong. ਜਿੱਦਾਂ ਕਿ ਮੈਂ ਪਿਛਲੇ ਸਾਲ ਵੀ ਇੱਥੇ ਬੋਲਿਆ ਸੀਗਾ ਬੰਦੀ ਸਿੰਘਾਂ ਵਾਸਤੇ ਅੱਜ ਸਾਲ ਹੋ ਗਿਆ ਤੇ ਸਾਲ ਬਾਅਦ ਨਗਰ ਕੀਰਤਨ ਤੇ ਆਇਆ ਤੇ ਫਿਰ ਤੋਂ ਉਹੀ ਗੱਲ ਆਪਾਂ ਇੱਥੇ ਬੈਠੇ ਸੋਚ ਰਹੇ ਹਾਂ ਜਿਹੜੇ ਬੰਦੀ ਸਿੰਘ ਆਪਾਂ ਉਹਨਾਂ ਲਈ ਕੀ ਕਰੀਏ ਆਪਾਂ ਉਹਨਾਂ ਨੂੰ ਕਿੱਦਾਂ ਬਾਹਰ ਕੱਢ ਸਕਦੇ ਉਹਨਾਂ ਦੀ ਗਲਤੀ ਕੀ ਆ ਗਲਤੀ ਤਾਂ ਉਹਨਾਂ ਦੀ ਕੁਛ ਨਹੀਂ ਹੈਗੀ ਡੈਮੋਕ੍ਰੈਟਿਕ ਸਟੇਟ ਆ ਤੇ ਉਹਦੇ ਵਿੱਚ ਆਪਣੀ ਹੱਕ ਸੱਚ ਦੀ ਗੱਲ ਕਰਦੇ ਤੇ ਤਾਂ ਅੰਦਰ ਆ ਅੱਜ ਹੁਣ ਸਾਲ ਹੋ ਗਿਆ ਪਿਛਲੇ ਸਾਲ ਤੋਂ ਤੇ ਆਪਾਂ ਹਜੇ ਵੀ ਉੱਥੇ ਹੀ ਬੈਠੇ ਹਾਂ। Moreover, I want to talk about the more current situations that are still going on. As you have seen probably the bedouin that's been happening in Guru Ghars. ਜਿਹੜੇ ਕਿ ਹੁਣ ਥੋੜੇ ਚਿਰ ਤੋਂ ਆਪਾਂ ਦੇਖ ਰਹੇ ਹਾਂ ਹੁਣ ਗੁਰੂ ਘਰਾਂ ਦੇ ਵਿੱਚ ਬੇਅਦਬੀ ਹੋਣ ਲੱਗ ਪਈ ਆ ਉੱਥੇ ਉੱਦਾਂ ਹੀ ਜਾ ਕੇ ਜਿਹੜਾ ਮਰਜ਼ੀ ਜਾ ਕੇ ਬੇਅਦਬੀ ਕਰ ਸਕਦਾ। Why are we letting this happen?
ਉਸ ਤੋਂ ਇਲਾਵਾ ਜੋ ਕਿ ਆਪਾਂ ਸਾਰਿਆਂ ਨੇ ਦੇਖਿਆ ਹੋਣਾ, we've probably seen that happen in Pakistan, the Shaheedi of Bhai Paramjit Singh Ji Panjwad. That Shaheedi has been looked upon, and we've been talking about it a lot. There have been a lot of discussions that have been going on. I urge you guys to look him up and do your research on who he was and what he did and why he was assassinated, essentially is what I'm going to say. I want to talk about a quote that I heard from Santaji. Santaji had said, "The day a Sikh child is born, a fabricated case is waiting to be put upon him." ਜਿਸ ਵਕਤ ਸਿੱਖਾਂ ਦੇ ਘਰ ਇੱਕ ਨਿਆਣਾ ਪੈਦਾ ਹੁੰਦਾ ਆ, ਉਸੇ ਵਕਤ ਹੀ ਉਹਦੇ ਖਿਲਾਫ ਕੋਈ ਨਾ ਕੋਈ ਝੂਠਾ ਕੇਸ ਤਿਆਰ ਹੁੰਦਾ ਆ. Why? We all know the cases are being put on against us because we're speaking for our rights. We want our rights. That's what we fight for, and we will continue fighting no matter what. To finish it up, because I don't want to take a lot of time, I just want to give a little synopsis on SYA, Sikh Youth of America. What we've done in the past year is the biggest project that we've undertaken is the showing of the Battle of Amritsar, the documentary on 1984. I urge you guys, if you guys have not watched it, please reach out and let's do more showings, as it's really educational and it still holds relevant today. We still need to learn about what happened and why it's happened. And our overall goal is to get the youth together so we can further projects that talk about the idea of sovereignty and a free nation for the Khalsa Panth, for our Sikh youth, so we're not standing here still fighting for our rights and fighting for our Singhs that have been illegally detained. And at the end, मैं बस Sikh Youth of America ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਪਿਆਰੀ ਸਾਧ ਸੰਗਤ, ਆਪ ਸਭ ਨੂੰ ਨਗਰ ਕੀਰਤਨ ਦੀ ਬਹੁਤ ਬਹੁਤ ਵਧਾਈ ਹੋਵੇ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਮਾਨਯੋਗ ਭਾਈ ਭੁਪਿੰਦਰ ਸਿੰਘ ਜੀ ਬੋਪਾ ਰਾਏ, ਜਿਹੜੇ ਗੁਰੂ ਘਰ ਦੇ ਰਿਚ ਮੰਡਲ ਦੇ ਪ੍ਰਧਾਨ ਨੇ, ਉਹ ਸਟੇਜ ਤੇ ਆਉਣ। ਔਰ ਨਾਲ ਦੀ ਨਾਲ ਮੈਂ ਬੇਨਤੀ ਕਰਦੇ ਹਾਂ ਕਿ ਬੱਚਾ ਕਿੰਨਾ ਸੋਹਣਾ ਬੋਲ ਕੇ ਗਿਆ, ਪਰ ਸਾਡੇ ਇੱਥੇ ਕੀ ਸਿਸਟਮ ਚੱਲਿਆ ਹੋਇਆ, ਅਸੀਂ ਬਾਹਰ ਦੀ ਬੇਅਦਬੀ ਤਾਂ ਕੀ ਰੋਕਣੀ ਆ, ਅਸੀਂ ਇੱਥੋਂ ਦੀ ਨਹੀਂ ਰੋਕ ਸਕਦੇ। VIP ਪਾਉਣ ਵਾਲੇ ਵੀ ਬੜੇ ਨੇ, ਪਾਉਣ ਵਾਲੇ ਵੀ ਬੜੇ ਆ, ਔਰ ਚੋਰੀਆਂ ਵੀ ਬੜੀਆਂ ਕਰਦੇ ਨੇ ਲੋਕ। ਮੈਂ ਬਾਅਦ ਚ ਵਿਸਤਾਰ ਦੇ ਨਾਲ ਸੰਗਤ ਨਾਲ ਗੱਲ ਕਰੂੰਗਾ ਅੱਜ, ਕਿਉਂਕਿ ਅੱਜ ਕੋਲ ਮੌਕਾ ਹੈ। ਮੈਂ ਸੈਕਟਰੀ ਹਾਂ ਗੁਰੂ ਘਰ ਦਾ, ਮੈਂ ਦੱਸੂਗਾ ਵੀ ਹੋ ਕੀ ਰਿਹਾ। ਤੁਸੀਂ ਇੰਡੀਆ ਦੀ ਗੱਲ ਕਰਦੇ ਆ, ਇੰਡੀਆ ਤਾਂ ਦੂਰ ਆ। We are citizen of this country. We not doing nothing. ਜੇ ਕੋਈ ਬੰਦਾ ਕੰਮ ਕਰਦਾ ਚੰਗਾ, ਉਹਦੇ ਪੈਰ ਖਿੱਚਦੇ ਅਸੀਂ ਵੀ ਤੂੰ ਕਿਉਂ ਕਰਦਾ ਹੈ, ਤੇ ਫਿਰ ਗੱਲਾਂ ਕਰਦੇ ਹਾਂ ਅਸੀਂ ਵੀ ਅਸੀਂ ਆਜ਼ਾਦ ਹੋ ਜਾਈਏ। ਹੁਣ ਭਾਈ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਸਟੇਜ ਤੇ 2 ਮਿੰਟ ਵਾਸਤੇ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਸੀਂ ਜਿੱਥੇ ਵੀ ਪਰੇਡ ਹੁੰਦੀ ਆ ਉੱਥੇ ਤੁਸੀਂ ਹੁਮ ਹੁਮਾ ਕੇ ਉੱਪੜਦੇ ਹੋ, ਪਰ ਪਰਮਾਤਮਾ ਵੀ ਆਪਣਾ ਸਿੱਖਾਂ ਦਾ ਇਮਤਿਹਾਨ ਹੀ ਲੈਂਦਾ ਕਿ ਜਿੰਨੀਆਂ ਵੀ ਪਰੇਡਾਂ, ਭਾਵੇਂ ਟੋਰਾਂਟੋ ਨਿਕਲੀ ਆ, ਨਿਊਯਾਰਕ, ਹੁਣ ਇੱਥੇ ਆ, ਬਾਰਿਸ਼ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ, ਪਰ ਸਿੰਘਾਂ ਨੇ ਵੀ ਆਪਣਾ ਜਿਹੜਾ ਵਾ ਇਹ ਜਲਵਾ ਪੂਰਾ ਰੱਖਿਆ ਤੇ ਪੂਰੇ ਜ਼ੋਰ ਦੇ ਨਾਲ ਸਾਰੇ ਪ੍ਰੋਗਰਾਮ, ਭਾਵੇਂ ਲੰਗਰਾਂ ਦੇ ਪ੍ਰੋਗਰਾਮ ਆ, ਸਟਾਲਾਂ ਦੇ ਆ, ਦੂਜੇ ਸਾਰੇ ਤੁਸੀਂ ਧੰਨਤਾ ਦੇ ਯੋਗ ਹੋ, ਜਿਹੜਾ ਕਿ ਇਹ ਸਿੱਖੀ ਦੀ ਸ਼ਾਨ ਜਿਹੜੀ ਆ, ਤੁਸੀਂ ਹਰ ਇੱਕ ਪਿੰਡ ਦੇ ਵਿੱਚ, ਬਲਾਕ ਦੇ ਵਿੱਚ ਆਪਾਂ ਜਿਹੜੀ ਆ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਆਪਾਂ ਇਹ ਨਗਰ ਕੀਰਤਨ ਕੱਢਦੇ ਹਾਂ। ਤੁਸੀਂ ਸਾਰੀਆਂ ਹੀ ਕਮੇਟੀਆਂ ਜਿੰਨੀਆਂ ਵੀ ਇਹ ਸਹਿਯੋਗ ਦਿੰਦੀਆਂ ਨੇ, ਸਾਰੀਆਂ ਹੀ ਧੰਨਤਾ ਦੇ ਯੋਗ ਨੇ। ਮੈਂ ਸਿੱਖ ਕਲਚਰ ਸੋਸਾਇਟੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਜਿਹੜੇ ਇਹ ਇੰਨੇ ਮੀਂਹ ਦੇ ਵਰਜੇ ਸਾਰੇ ਜਿਹੜੇ ਪ੍ਰੋਗਰਾਮ ਕਰਦੇ ਨੇ। ਦੂਜੀ ਗੱਲ ਕਿ ਜਿੰਨੀਆਂ ਆਪਾਂ ਪਰੇਡਾਂ ਕਰਦੇ ਹਾਂ, ਉਹ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਾ, ਉਹਦੀ ਗੱਲ ਆਪਾਂ ਕਰਦੇ ਹਾਂ, ਪਰ ਆਪਾਂ ਜਿੱਥੇ ਗੱਲ ਕਰਕੇ ਜਾਂਦੇ ਹਾਂ, ਗੱਲ ਰਹਿ ਉੱਥੇ ਹੀ ਆਉਂਦੀ ਆ। ਕੋਈ ਵੀ ਇਹਨੂੰ ਗੱਲ ਨੂੰ ਕੋਈ ਸਿੱਟੇ ਤੇ ਚੰਗੀ ਤਰ੍ਹਾਂ ਜਿਹੜਾ ਪ੍ਰਪੇਅਰ ਕਰਕੇ ਆਪਾਂ ਬੂਰ ਨਹੀਂ ਪਾਉਂਦੇ। ਆਓ ਆਪਾਂ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਇੱਕ ਜਿਹੜੀ ਆ ਮੀਟਿੰਗ ਵੱਡੀ ਕਰਕੇ ਸਾਰੇ ਗੁਰੂ ਘਰਾਂ ਨੂੰ, ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਅਸੀਂ ਟੈਲੀਫੋਨ ਵੀ ਕਰਾਂਗੇ ਕਿ ਉੱਥੇ ਇੱਕ ਜਿਹੜਾ ਵਾ ਇੱਕ ਠੋਸ ਇਹਦੇ ਤੇ ਕੋਈ ਕਾਨਫਰੰਸ ਰੂਮ ਜਾਂ ਕੋਈ ਇਹਦੇ ਤੇ ਜਿਹੜੀ ਹੈ ਸਾਰੇ ਸਿੰਘਾਂ ਦੀ ਗੱਲਬਾਤ ਕਰਕੇ ਤੇ ਇਹਨੂੰ ਕੋਈ ਚੰਗਾ ਰੂਪ ਦੇ ਕੇ ਆਪਾਂ ਉਹਨਾਂ ਦੀ ਸਹਾਇਤਾ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਦਾ ਦਾਸ
ਖਿਮਾ ਦਾ ਜਾਚ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣੀ ਬਹੁਤ ਹੀ ਵਧੀਆ ਬੋਲ ਕੇ ਗਏ ਹਨ ਔਰ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਜਿਹੜੇ ਸਿੱਖ ਕੌਮ ਤੇ ਪਹਿਰਾ ਦਿੰਦੇ ਨੇ ਹਿੰਮਤ ਸਿੰਘ ਈਸਟ ਕੋਸਟ ਦੇ, ਔਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਟੇਜ ਤੇ ਆਉਣ। ਹਮੇਸ਼ਾ ਹੀ ਉਹ ਪਹਿਰਾ ਦਿੰਦੇ ਨੇ, ਜੇ ਕਿਤੇ ਗਲਤ ਗੱਲ ਹੁੰਦੀ ਹੈ ਉਹ ਕਰਦੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜਾ? ਹਾਂਜੀ ਹਾਂਜੀ, ਸਾਰੀ ਸੰਗਤ ਨੂੰ ਅੱਜ ਦੇ ਇਸ ਨਗਰ ਕੀਰਤਨ ਤੇ ਜੁੜਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਗਰ ਕੀਰਤਨ ਦੇ ਵਿੱਚ ਸਮੁੱਚੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਟਰਾਈ ਸਟੇਟ ਦੀਆਂ ਜੁੜੀਆਂ ਆ। ਸੋ ਧੰਨਤਾਯੋਗ ਆ ਦੋਨੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਔਰ ਸਿੰਘ ਸਭਾ, ਜੋ ਰਲ ਕੇ ਹਰ ਸਾਲ ਕਾਟਰੇਡ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਦੇ ਆ ਜਾਹੋ ਜਲਾਲ ਦੇ ਨਾਲ। ਸੋ ਵਾਰਸ਼ ਨੇ ਵੀ ਅੱਜ ਜੋ ਆਪਣਾ ਜਲਵਾ ਦਿਖਾ ਲਿਆ, ਜੋ ਜਿਵੇਂ ਸਿੱਖ ਡੇ ਪਰੇਡ ਸਿਟੀ ਦੇ ਵਿੱਚ ਵੀ, ਪਰ ਸੰਗਤ ਦਾ ਉਤਸ਼ਾਹ ਵੀ ਗੁਰੂ ਪ੍ਰਤੀ ਜੋ ਹੈ ਉਹ ਦੇਖਣਯੋਗ ਬਣਦਾ ਆ। ਸਾਧ ਸੰਗਤ ਜੀ, ਇਹਨਾਂ ਨਗਰ ਕੀਰਤਨਾਂ ਦੇ ਵਿੱਚ ਜੁੜਨ ਦਾ, ਜਿੱਥੇ ਅਸੀਂ ਸੈਲੀਬ੍ਰੇਸ਼ਨ ਖਾਲਸਾ ਸਾਜਨਾ ਦਿਵਸ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਸਤਿਗੁਰਾਂ ਨੇ ਕੀਤੀ, ਉਸ ਪ੍ਰਚਾਰ ਨੂੰ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਕਿ ਜਿਵੇਂ ਪੰਜਾਬ ਦੀ ਧਰਤੀ ਤੇ ਭਾਈ ਅਮਰਤਪਾਲ ਸਿੰਘ ਨੇ ਗੁਰਭਾਈ ਲਹਿਰ ਚਲਾਈ, ਉਹ ਪ੍ਰਚਾਰਨਾ ਚਾਹੀਦਾ। ਉੱਥੇ ਸਾਡੇ ਕੌਮੀ ਮੁੱਦੇ ਅੱਜ ਗਲੋਬਲੀ ਜੋ ਕੌਮ ਜਿਹੜੀ ਆ ਬਹੁਤ ਵੱਡੀ ਗਿਣਤੀ ਵਿੱਚ ਹਰ ਉਸ ਵੱਡੀ ਕੰਟਰੀ ਦੇ ਵਿੱਚ ਵੱਡੀ ਮਾਤਰਾ 'ਚ ਰਹਿੰਦੀ ਆ, ਜਿੱਥੇ ਸਾਡੀਆਂ ਇੰਟਰਨੈਸ਼ਨਲ ਪ੍ਰੋਬਲਮਾਂ ਹਨ ਉੱਥੇ ਸਾਡੀਆਂ ਪ੍ਰੋਬਲਮਾਂ ਪੰਜਾਬ ਦੀ ਧਰਤੀ ਹੋਮਲੈਂਡ ਸਾਡਾ ਜੋ ਪੰਜਾਬ ਆ, ਉੱਥੇ ਦਿਨ ਪਰ ਦਿਨ ਜੋ ਭਾਰਤੀ ਹਕੂਮਤ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਕਿ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਮਾੜੀਆਂ ਹਨ, ਉਹਨਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ। ਉਸ ਮੈਸੇਜ ਨੂੰ, ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਆ। ਸਾਡੀਆਂ ਨੌਜਵਾਨ ਬੱਚੇ ਬੱਚੀਆਂ ਜੋ ਇਸ ਨਗਰ ਕੀਰਤਨਾਂ ਦੇ ਵਿੱਚ ਜੁੜਦੇ ਹਨ, ਉਹਨਾਂ ਨੂੰ ਇੱਕ ਮੈਸੇਜ ਲੈ ਕੇ ਔਰ ਉਹਨਾਂ ਨੂੰ ਆਦਾਨ ਪ੍ਰਦਾਨ ਆਪਣੇ ਵਿਚਾਰਾਂ ਦਾ ਕਰਨਾ ਚਾਹੀਦਾ ਕਿ ਭਾਈ ਸਾਡੇ ਨਾਲ ਹੋ ਕੀ ਰਿਹਾ ਆ। ਜਿਵੇਂ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ, ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਆ, ਸੰਗਤਾਂ ਦਾ ਉਤਰਾਅ ਚੜ੍ਹਾਅ ਆਉਂਦਾ ਆ ਕਿਉਂਕਿ ਵਾਢੀਆਂ ਦਾ ਮੌਸਮ ਸੀ ਤੇ ਹੁਣ ਫੇਰ ਜਿਹੜੀ ਸੰਗਤ ਉੱਥੇ ਵਧਣੀ ਸ਼ੁਰੂ ਹੋਈ ਆ, ਉਹਦੇ ਵਿੱਚ ਵੀ ਆਪਣਾ ਅਸੀਂ ਫਰਜ਼ ਪਛਾਣੀਏ। ਖਾਸ ਕਰਕੇ ਜਿਹੜਾ ਰੋਪੜ ਜ਼ਿਲ੍ਹਾ ਆ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਹਾਲੀ, ਉਹਨਾਂ ਏਰੀਆ ਦੇ ਵਿੱਚੋਂ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹਨ, ਉਹ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਜ਼ਰੂਰ ਬੇਨਤੀਆਂ ਕਰੋ ਕਿ ਉਹਨਾਂ ਨਗਰ ਜਿਹੜੀਆਂ ਬੰਦੀ ਸਿੰਘ ਇਨਸਾਫ ਮੋਰਚਾ ਚੱਲ ਰਿਹਾ ਆ ਸਿੱਖ ਸਿਆਸੀ ਕੈਦੀਆਂ ਦਾ, ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ। ਉਹ ਸਾਡੇ ਨੌਜਵਾਨ, ਉਹਨਾਂ ਨੂੰ ਆਪਾਂ ਰਿਹਾ ਕਰਵਾਉਣਾ ਆ। ਉਹਦੇ ਵਿੱਚ ਜੋ ਮੁੱਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ, ਜੋ ਬਰਗਾੜੀ ਕਾਂਡ, ਜੋ ਸਟਿਲ ਵੀ ਰੀਸੈਂਟਲੀ ਆਪਾਂ ਪੰਜਾਬ ਦੀ ਧਰਤੀ ਤੇ ਬਹੁਤ ਜਗ੍ਹਾ ਹੁਣ ਵੀ ਸਾਨੂੰ ਸੁਣਨ ਨੂੰ ਮਿਲ ਰਹੇ ਕੇਸ, ਜਿਵੇਂ ਪਟਿਆਲੇ ਦੇ ਵਿੱਚ ਆਪਾਂ ਹੁਣ ਰੀਸੈਂਟਲੀ ਦੇਖਿਆ, ਉਸ ਬੀਬੀ ਦਾ ਸੌਦਾ ਵੀ ਲਾਇਆ ਨੌਜਵਾਨ ਨੇ। ਅਸੀਂ ਸ਼ਲਾਘਾ ਕਰਦੇ ਹਾਂ ਕਿਉਂਕਿ ਐਦਾਂ ਦੇ ਦਿਮਾਗੀ ਹਾਲ ਜਿਨ੍ਹਾਂ ਦੇ ਹਾਲ ਉਹ ਪੁਲਿਸ ਦੱਸਦੀ ਆ ਕਿ ਉਹ ਦਿਮਾਗੀ ਪਰੇਸ਼ਾਨ ਸਨ, ਤਾਂ ਉਹਨਾਂ ਨੂੰ ਸਿੱਖ ਗੁਰਦੁਆਰੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੀ ਮੁੱਦੇ ਕਿਉਂ ਦਿਖਦੇ ਹਨ? ਉਹੀ ਉੱਥੇ ਹੀ ਕਿਉਂ ਜਾਂਦੇ ਹਨ? ਦੂਜੇ ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਕਿਉਂ ਨਹੀਂ ਜਾਂਦੇ? ਕਿਉਂਕਿ ਸਾਨੂੰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਆ। ਤਾਂ ਮੈਂ ਬੇਨਤੀ ਕਰਾਂਗਾ, ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਜੋ 22 ਜੂਨ ਨੂੰ
ਵਾਈਟ ਹਾਊਸ ਦੇ ਸੱਦੇ ਦੇ ਉੱਤੇ ਆ ਰਿਹਾ ਆ, ਉੱਥੇ ਵੀ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਪ੍ਰੋਟੈਸਟ ਉਲੀਕਿਆ ਗਿਆ। ਗੁਰਦੁਆਰੇ ਜਿੰਨੇ ਵੀ ਅੱਜ ਇਸ ਪਰੇਡ ਦੇ ਵਿੱਚ ਸੰਗਤਾਂ ਸ਼ਾਮਲ ਹਨ, ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ ਵੀਰ ਇੱਕ ਬੱਸ ਦਾ ਘੱਟੋ ਘੱਟ ਇੰਤਜ਼ਾਮ ਕਰਨ, ਅਸੀਂ ਵੱਡੀ ਗਿਣਤੀ ਦੇ ਵਿੱਚ ਉਸ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋਈਏ। ਔਰ ਆਉਣ ਵਾਲੀ 4 ਜੂਨ ਨੂੰ ਇਹ ਦੇਖੋ, ਇੱਕ ਤਾਂ ਨਰਿੰਦਰ ਮੋਦੀ ਆ ਪ੍ਰਾਈਮ ਮਿਨਿਸਟਰ, ਇੱਕ ਜਿਹੜਾ ਭਾਰਤੀ ਦੂਜੀ ਕਾਂਗਰਸ ਪਾਰਟੀ ਦਾ ਇੱਕ ਰਾਹੁਲ ਗਾਂਧੀ। ਇਹ ਜੂਨ ਦਾ ਮਹੀਨਾ ਉਹ ਮਹੀਨਾ ਜਦੋਂ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਅੱਲੇ ਹੁੰਦੇ ਹਨ, ਤਾਂ ਉਸ ਜੂਨ ਦੇ ਮਹੀਨੇ ਦੇ ਵਿੱਚ ਇਹ ਦੋਨੋਂ ਬੰਦੇ ਅਮਰੀਕਾ ਦੇ ਵਿੱਚ ਯਾਤਰਾ ਤੇ ਵਿਜ਼ਿਟ ਕਰ ਰਹੇ ਆ, ਤਾਂ ਤੁਹਾਡੇ ਜ਼ਖਮਾਂ ਨੂੰ ਜਿਹੜਾ ਸਿੱਖਾਂ ਦਿਆਂ ਨੂੰ ਖਰੋਦਿਆ ਜਾ ਰਿਹਾ ਆ। ਜੂਨ 1984 ਦੇ ਵਿੱਚ ਜੋ ਭਾਰਤੀ ਹਕੂਮਤ ਨੇ ਅਟੈਕ ਕੀਤਾ। ਸੋ ਮੈਂ ਇਹ ਬੇਨਤੀ ਕਰਾਂਗਾ, ਰਾਹੁਲ ਗਾਂਧੀ ਵੀ 4 ਜੂਨ ਨੂੰ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਉਹਨਾਂ ਨੇ ਵੀ ਇੱਕ ਪ੍ਰੋਗਰਾਮ ਲਿਖਿਆ, ਉੱਥੇ ਵੀ ਅਸੀਂ ਸਿੱਖਾਂ ਨੇ ਵੱਧ ਚੜ ਕੇ ਪ੍ਰੋਟੈਸਟ, ਦੋਨੋਂ ਹੀ ਪ੍ਰੋਟੈਸਟ ਬਹੁਤ ਅਹਿਮੀਅਤ ਰੱਖਦੇ ਆ। ਔਰ ਸਿੱਖ ਸੰਗਤਾਂ ਨੇ, ਭੈਣਾਂ ਨੇ, ਸਾਡੇ ਨੌਜਵਾਨਾਂ ਨੇ ਵੱਧ ਚੜ ਕੇ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਸ਼ਾਮਲ ਹੋਣਾ ਆ। ਔਰ ਆਪਾਂ ਆਪਣੀ ਕੌਮੀ ਘਰ ਦੀ ਗੱਲ ਨੂੰ ਵੱਧ ਚੜ ਕੇ ਇਸ ਕੰਟਰੀ ਦੇ ਵਿੱਚ, ਸਾਨੂੰ ਇਸ ਕੰਟਰੀ ਦਾ ਕਾਨੂੰਨ ਅਲਾਉ ਕਰਦਾ ਆ। ਔਰ ਇਹਨਾਂ ਲੋਕਾਂ ਤੋਂ ਆਪਾਂ ਸੁਚੇਤ ਹੋਈਏ, ਆਪਣੀ ਕਮਿਊਨਿਟੀ ਨੂੰ, ਨੌਜਵਾਨਾਂ ਨੂੰ ਸੁਚੇਤ ਕਰੀਏ। ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਆ। ਔਰ 6 ਜੂਨ ਨੂੰ ਜਿਹੜਾ ਆ ਮਾਫੀ ਚਾਹੁੰਦਾ, 7 ਜੂਨ ਨੂੰ ਵਾਸ਼ਿੰਗਟਨ DC ਕੈਪੀਟਲ ਹਿੱਲ ਵਿਖੇ ਵੀ ਇੱਕ ਜਿਹੜੀ ਸਮੂਹ ਜਿਹੜੇ ਸ਼ਹੀਦਾਂ ਦਾ ਅਸੀਂ ਜਿਹੜੇ ਅਰਦਾਸ ਸਮਾਗਮ ਜਿਹੜਾ ਕੈਪੀਟਲ ਹਿੱਲ ਹਾਊਸ ਦੇ ਵਿੱਚ ਜਿਹੜਾ ਰੱਖਿਆ ਆ, ਉੱਥੇ ਵੀ ਆਪ ਜੀ ਨੂੰ ਬੇਨਤੀ ਆ, ਜਿਹੜੇ ਵੀਰ ਸਾਡੇ ਮੋਹਤਵਰ ਵੀਰ ਜਿੰਨੇ ਕੁ ਵੀ ਆ ਸਕਦੇ ਹਨ, ਉਹਦੇ ਵਿੱਚ ਵੀ ਸ਼ਾਮਲ ਜ਼ਰੂਰ ਹੋਵੋ। ਕਿਉਂਕਿ ਜੂਨ ਦਾ ਮਹੀਨਾ ਭਾਰਤੀ ਹਕੂਮਤ ਨੇ ਵੈਲ ਪਲਾਨ ਤਰੀਕੇ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕੀਤਾ, ਜਿੱਥੇ ਉੱਥੇ 35 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਦੇ ਵਿੱਚ ਦੂਜੀਆਂ ਸਟੇਟਾਂ